ਉੱਤੇ ਹਰਜੀਤ ਸਿੰਘ ਲੈਥਰੋਪ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਰੀਅਲਟਰ ਕਮਲਜੀਤ ਕੌਰ ਇੰਡੀਆਨਾ ਤੋਂ, ਇੰਡੀਆਨਾ ਦੇ ਵਿੱਚ ਘਰ ਖਰੀਦਣਾ ਹੈ, ਵੇਚਣਾ ਹੈ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 3179099295। ਰਸਟਿਕਾ ਕੇਕ ਐਂਡ ਬੇਕਰੀ ਐਗਲੈਸ ਕੇਕ ਵੀ ਬਣਾਉਂਦੇ ਨੇ, ਬਰਥਡੇ, ਵੈਡਿੰਗਸ ਕੇਕ, ਐਨੀਵਰਸਰੀ ਕੇਕ, ਹਰ ਓਕੇਜਨ ਦੇ ਲਈ ਤੁਸੀਂ ਇਹਨਾਂ ਦੇ ਕੋਲੋਂ ਕਸਟਮ ਕੇਕ ਬਣਵਾ ਸਕਦੇ ਹੋ। ਕਾਲ 5599407272 ਦੇ ਉੱਤੇ। ਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਹਰਜੋਤ ਸਿੰਘ ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਕੁਝ ਨਿਊ ਆਰਲੀਨਸ ਦੇ ਵਿੱਚ ਵਾਪਰਿਆ ਹੈਗਾ, ਨਿਊਯਾਰਕ ਟਾਈਮਜ਼ ਅੱਜ ਉਸ ਬੰਦੇ ਦੇ ਬਾਰੇ ਸਾਰਾ ਕੁਝ ਰਿਪੋਰਟ ਕਰ ਰਹੀ ਹੈਗੀ ਆ। ਇਸ ਅਟੈਕ ਦੇ ਵਿੱਚ ਜੋ ਬੰਦਾ ਜਿਸਨੇ ਜਿਹੜਾ ਪਿਕਅਪ ਆ ਉਹਦੇ ਨਾਲ 15 ਲੋਕਾਂ ਨੂੰ ਮਾਰਿਆ ਹੈਗਾ ਤੇ ਕਾਫੀ ਜਾਣਿਆਂ ਨੂੰ ਫੱਟੜ ਕੀਤਾ, ਉਹਦਾ ਨਾਂ ਸ਼ਮਸੂਦੀਨ ਬਹਾਰ ਜ਼ਾਬਰ ਕਰਕੇ ਦੱਸਿਆ ਗਿਆ ਹੈ। ਕਹਿੰਦੇ ਵੀ ਬਹੁਤ ਹੀ ਆਪਣੀ ਸ਼ਾਂਤੀ ਵਾਲੀ ਲਾਈਫ ਉਹ ਹੂਸਟਨ ਦਾ ਇੱਕ ਬਹੁਤ ਹੀ ਜੋ ਵਧੀਆ ਏਰੀਆ ਹੈਗਾ ਜਿੱਥੇ ਡਾਇਵਰਸਿਟੀ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਕਮਿਊਨਿਟੀ ਦੇ ਲੋਕ ਰਹਿੰਦੇ ਆ, ਉੱਥੇ ਰਹਿੰਦਾ ਸੀ। ਸਾਬਕਾ US ਆਰਮੀ ਦਾ ਵੈਟਰਨ ਸੀ ਤੇ ਉਸਨੇ ਇਨਫੋਰਮੇਸ਼ਨ ਟੈਕਨੋਲੋਜੀ ਸੀ ਤੇ ਇਸਲਾਮ ਨੂੰ ਉਸਨੇ ਕਨਵਰਟ ਕੀਤਾ ਸੀ ਤੇ ਉਹਦੀ ਜਿਹੜੀ ਆ 6 ਫਿਗਰ ਦੀ ਜੌਬ ਸੀਗੀ ਤੇ $1 ਲੱਖ ਤੋਂ ਵੱਧ ਜਿੱਦਾਂ ਉਹ ਬਣਾਉਂਦਾ ਸੀਗਾ। ਵਾਈਟ ਪਿਕਅਪ ਟਰੱਕ ਉਸਨੇ ਹੂਸਟਨ ਦੇ ਵਿੱਚ ਰੈਂਟ ਕੀਤਾ ਤੇ 3 ਵਜੇ ਤੜਕੇ ਜੋ ਨਿਊ ਆਰਲੀਨ ਦੀ ਬੋਰਬਨ ਸਟਰੀਟ ਹੈਗੀ ਆ, ਉੱਥੇ ਲੋਕਾਂ ਦੇ ਉੱਤੇ ਚੜਾ ਦਿੱਤਾ ਤੇ ਉਹ ਤੋਂ ਬਾਅਦ ਉਸਨੇ ਗੋਲੀਆਂ ਵੀ ਚਲਾਈਆਂ, ਜਿਹੜੀ ਉਹਦੇ ਕੋਲ ਗਨ ਸੀਗੀ। 15 ਜਾਣਿਆਂ ਦੀ ਹੁਣ ਤੱਕ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਮੌਤ ਹੋਈ ਹੈਗੀ ਆ, ਬਾਅਦ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਸੀ। ਪਿਕਅਪ ਦੇ ਵਿੱਚੋਂ ਆਈਸਿਸ ਦਾ ਇੱਕ ਝੰਡਾ ਵੀ ਮਿਲਿਆ, ਇੱਕ ਸੀਨੀਅਰ ਲਾ ਐਨਫੋਰਸਮੈਂਟ ਆਫੀਸ਼ੀਅਲ ਨੇ ਦੱਸਿਆ ਤੇ ਉਸਨੇ ਕਿਹਾ ਜਿਹੜਾ ਮਿਸਟਰ ਜਾਬਰ ਆ, ਇਸਨੇ ਕਈ ਵੀਡੀਓਜ਼ ਆਪਣੇ ਫੇਸਬੁੱਕ ਦੇ ਅਕਾਊਂਟ ਦੇ ਉੱਤੇ ਅਪਲੋਡ ਕੀਤੀਆਂ ਸੀਆਂ ਆਪਣੇ ਪਰਿਵਾਰ ਨੂੰ ਐਡਰੈਸ ਕਰਦੇ ਹੋਏ, ਜਿਹਦੇ ਵਿੱਚ ਉਸਨੇ ਦੱਸਿਆ ਸੀ ਵੀ ਉਹ ਆਈਸਿਸ ਨੂੰ ਜੋ ਪਲੈਜ ਉਹਦੇ ਨਾਲ ਅਲਾਇੰਸ ਆ ਉਸਨੂੰ ਪਲੈਜ ਕਰਦਾ ਹੈਗਾ। FBI ਵਾਲੇ ਹਜੇ ਵੀ ਜਿਹੜਾ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇੰਨਾ ਇੰਟੈਲੀਜੈਂਟ ਬੰਦਾ ਜਿਸਨੇ ਇੰਨੇ ਸਾਲ ਆਰਮੀ ਦੇ ਵਿੱਚ ਸਰਵ ਕੀਤਾ ਹੋਵੇ, ਅਫਗਾਨਿਸਤਾਨ 'ਚ ਸਰਵ ਕੀਤਾ ਹੋਵੇ, IT ਇੰਡਸਟਰੀ ਨਾਲ ਬਿਲੋਂਗ ਕਰਦਾ ਹੋਵੇ, 6 ਫਿਗਰ ਦੀ ਤਨਖਾਹ ਤੇ ਡਿਊਲਿਟਲ ਕੰਪਨੀ ਦੇ ਨਾਲ ਕੰਮ ਕਰਦਾ ਹੋਵੇ ਤੇ ਉਹਦਾ ਜਿਹੜਾ ਮਨ ਆ ਉਹ ਕਿਸ ਤਰ੍ਹਾਂ ਇੱਧਰ ਨੂੰ ਚਲੇ ਗਿਆ ਹੈਗਾ। ਉਹਦਾ ਭਰਾ ਕਹਿੰਦਾ ਵੀ ਉਹ ਬੜਾ ਚੁੱਪਚਾਪ ਰਹਿਣ ਵਾਲਾ ਕੁਆਇਟ ਬੰਦਾ ਸੀਗਾ। ਪਹਿਲਾਂ ਉਸਦੀ ਵਾਈਫ ਦਾ ਕੇਂਦਰਾ ਸ਼ੈਰਲ ਨਾਮ ਦੀ ਲੇਡੀ ਨਾਲ ਜੋ ਵਿਆਹ ਹੋਇਆ ਸੀ ਉਹ ਡਿਵੋਰਸ ਹੋ ਗਿਆ ਸੀ 2012 ਚ। ਉਸ ਤੋਂ ਬਾਅਦ ਫਿਰ ਸੈਕੰਡ ਉਸਦੀ ਮੈਰਿਜ ਹੋਈ ਤੇ ਉਹ ਵੀ ਜਿਹੜਾ ਆ ਉਸਦਾ ਜਿਹੜਾ ਡਿਵੋਰਸ ਹੋ ਗਿਆ ਸੀਗਾ। ਸੋ ਨੇਬਰਹੁੱਡ ਦੇ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਵੀ ਉਹ ਕਹਿੰਦੇ ਵੀ ਉਹਦਾ ਮੁਸਲਿਮ ਨੇਬਰਹੁੱਡ ਨਾਰਥ ਆਫ ਹੂਸਟਨ, ਉੱਥੇ ਉਸਨੇ ਰੈਂਟ ਤੇ ਘਰ ਲਿਆ ਹੋਇਆ ਸੀਗਾ ਤੇ ਲੋਕਲ ਮੌਸਕ ਜਿਹੜੀ ਆ ਉੱਥੇ ਉਹ ਜਾਂਦਾ ਸੀ ਤੇ FBI ਉੱਥੇ ਵੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਸੋ ਆਪਣੇ ਆਪ ਦੇ ਵਿੱਚ ਰਹਿੰਦਾ ਸੀ, ਕਿਸੇ ਨਾਲ ਵਾਲੀ ਉਹ ਗੱਲਬਾਤ ਨਹੀਂ ਕਰਦਾ ਸੀ। ਬਹੁਤ ਸਾਰੇ ਜਿਹੜੇ ਨੇਬਰਸ ਆ ਉਹਨਾਂ ਨੇ ਜੋ ਦੱਸਿਆ ਵੀ ਘਰ ਦੇ ਵਿੱਚ ਹੀ ਰਹਿੰਦਾ ਸੀ, ਆਪਣੇ ਨਾਂ ਜਿਹੜੇ ਆ ਉਸ ਨੇਬਰਹੁੱਡ ਦੇ ਵਿੱਚ ਨਹੀਂ ਉਹਨਾਂ ਨੇ ਦੱਸੇ। ਐਜ਼ ਜਦੋਂ ਉਹ ਗਰੋ ਅਪ ਹੋਇਆ ਸੀ, ਕ੍ਰਿਸਚਨ ਹੋਇਆ ਸੀ, ਪਰ ਕਾਫੀ ਲੰਮਾ ਸਮਾਂ ਪਹਿਲਾਂ ਉਹ ਇਸਲਾਮ ਦੇ ਵਿੱਚ ਉਸਨੇ ਆਪਣੇ ਆਪ ਨੂੰ ਕਨਵਰਟ ਕਰ ਲਿਆ ਸੀ। ਸੋ ਉਹਦੇ ਜਿਹੜੇ ਲਾਗੇ ਦੇ ਲੋਕ ਆ ਉਹ ਕਹਿੰਦੇ ਵੀ ਬਹੁਤ ਸਾਲਾਂ ਤੋਂ ਉਸਨੇ ਇਸਲਾਮ ਨੂੰ ਜਿਹੜਾ ਆਪਣਾ ਧਰਮ ਅਪਣਾ ਲਿਆ ਸੀ। ਬਿਲਕੁਲ ਹਰਜੋਤ ਸਿੰਘ ਜੀ, ਬੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ, ਕਿਉਂਕਿ ਇੱਕ ਨੈਰੇਟਿਵ ਇਸ ਹਮਲੇ ਨੂੰ ਵਰਤਦੇ ਹੋਏ ਇਮੀਗ੍ਰੈਂਟ ਦੇ ਉਲਟ ਵੀ ਵਰਤਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਪ੍ਰੈਜ਼ੀਡੈਂਟ ਇਲੈਕਟ ਟਰੰਪ ਹੋਣਾ ਨੇ ਵੀ ਇਲੀਗਲ ਇਮੀਗ੍ਰੈਂਟਸ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਮਾਰਜਰੀ ਟੇਲਰ ਗ੍ਰੀਨ ਨੇ ਤਾਂ ਇਹ ਕਹਿ ਦਿੱਤਾ ਸੀਗਾ ਵੀ 2 ਦਿਨ ਪਹਿਲਾਂ ਹੀ ਇਹ ਬਾਰਡਰ ਟੱਪ ਕੇ ਆਇਆ ਸੀ, ਜਦ ਕਿ ਇਹ ਇੱਥੇ ਦਾ ਜੰਮਿਆ ਸੀ, ਅਮਰੀਕੀ ਫੌਜੀ ਰਿਹਾ, 10 ਸਾਲ ਤੋਂ ਵੱਧ
IT ਸਪੈਸ਼ਲਿਸਟ ਜਿੱਦਾਂ ਤੁਸੀਂ ਦੱਸਿਆ, ਤੇ HR ਦੇ ਵਿੱਚ ਰੀਅਲ estate ਦਾ ਏਜੰਟ ਵੀ ਸੀਗਾ, ਇਹਦੇ ਕੋਲ ਲਾਇਸੈਂਸ ਵੀ ਰਿਹਾ ਸੀ। ਇੱਕ ਦਹਾਕੇ ਤੋਂ ਬਾਅਦ ਅਮਰੀਕਨ ਫੌਜ ਦੇ ਲਈ ਰਿਹਾ, ਰਿਜ਼ਰਵ ਦੇ ਵਿੱਚ ਰਿਹਾ, ਤੇ ਇਵੈਂਚੁਅਲੀ ਜਿਸ ਨੇ ਇਹ ਹਮਲਾ ਕੀਤਾ। ਹੁਣ ਇਹ ਵੀ ਪਤਾ ਲੱਗਾ ਵੀ Airbnb ਜਿਹੜਾ ਇਸਨੇ ਲਿਆ ਸੀ, ਉੱਥੇ ਬੰਬ ਬਣਾਉਣ ਦਾ, ਅਸਲਾ ਬਣਾਉਣ ਦਾ, ਇਦਾਂ ਦੀਆਂ ਚੀਜ਼ਾਂ ਵੀ ਉੱਥੋਂ ਐਕਸਪਲੋਸਿਵਸ ਮਟੀਰੀਅਲ ਜਿਹੜਾ ਉਹ ਬਰਾਮਦ ਹੋਇਆ ਆ। ਉਹ ਉਦਾਂ ਦਾ ਹੀ ਮਟੀਰੀਅਲ ਇਸ ਦੀ ਆਪਣੀ ਗੱਡੀ ਦੇ ਵਿੱਚੋਂ ਵੀ, ਜਿਸ ਦੇ ਨਾਲ ਇਸਨੇ ਲੋਕਾਂ ਨੂੰ ਦਰੜਿਆ ਆ, ਉਹ ਵੀ ਬਰਾਮਦ ਜਿਹੜਾ ਹੋਇਆ ਸੀ। ਇਸ ਦੇ ਕੋਲ ਰਾਈਫਲ ਵੀ ਸੀਗੀ। ਇਵੈਂਚੁਅਲੀ ਪੁਲਿਸ ਵਾਲਿਆਂ ਨੇ ਜਦ ਉਹਨਾਂ ਨੂੰ 911 ਕਾਲਾਂ ਗਈਆਂ, ਮੌਕੇ ਦੇ ਉੱਤੇ ਪਹੁੰਚੇ, ਤਾਂ ਇਹ ਰਾਈਫਲ ਲੈ ਕੇ ਬਾਹਰ ਨਿਕਲਣ ਵਾਲਾ ਸੀ। ਹੋ ਸਕਦਾ ਸੀ ਵੀ ਇਹਨੇ ਉਸ ਤੋਂ ਬਾਅਦ ਚ ਲੋਕਾਂ ਨੂੰ ਦਰੜਨ ਤੋਂ ਬਾਅਦ ਚ ਗੋਲੀਆਂ ਵੀ ਜਿਹੜੀਆਂ ਉੱਥੇ ਚਲਾਉਣੀਆਂ ਸੀ, ਪਰ ਉਸ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਉਸ ਨੂੰ ਢੇਰ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹ ਹਰ ਇੱਕ ਨੇ ਹੀ 1 ਤਰੀਕ ਨੂੰ ਜਿਹੜਾ ਹੋਇਆ ਹਮਲਾ ਆ ਨਵੇਂ ਸਾਲ ਦੇ ਉੱਤੇ, ਇਸ ਨੇ ਸਾਰਿਆਂ ਨੂੰ ਭੌਚੱਕੇ ਕਰ ਦਿੱਤਾ ਆ। ਦੰਗ ਰਹਿ ਗਏ ਨੇ ਲੋਕ ਵੀ ਇਹ ਕੀ ਹੋਇਆ। ਉਧਰ ਦੂਸਰਾ ਜਿਹੜਾ ਮਾਮਲਾ ਹਰਜੋਤ ਸਿੰਘ ਜੀ, ਲਾਸ ਵੇਗਸ ਸਾਈਬਰ ਟਰੱਕ ਐਕਸਪਲੋਜਨ ਜਿਹੜਾ ਹੋਇਆ ਆ, ਉਹਦੇ ਵਿੱਚ ਵੀ ਆਰਮੀ ਦਾ ਬੰਦਾ ਹੀ ਜਿਹੜਾ ਕਹਿੰਦੇ ਆ ਉਹ ਨਿਕਲਿਆ ਹੈਗਾ ਆ। ਸਸਪੈਕਟਡ ਡਰਾਈਵਰ ਜਿਹੜਾ ਸਾਈਬਰ ਟਰੱਕ ਟਰੰਪ ਟਾਵਰ ਦੇ ਬਾਹਰ ਐਕਸਪਲੋਡ ਹੋਇਆ ਸੀ। ਪਹਿਲਾਂ ਤਾਂ ਇਹ ਨਹੀਂ ਪਤਾ ਲੱਗਾ ਵੀ ਟਰੱਕ ਦੀ ਬੈਟਰੀ ਐਕਸਪਲੋਡ ਹੋਈ ਆ ਜਾਂ ਕੀ ਹੋਇਆ, ਪਰ ਬਾਅਦ ਚ ਪਤਾ ਲੱਗਾ ਵੀ ਉਸ ਦੇ ਵਿੱਚ ਪਟਾਕੇ ਸੀਗੇ ਤੇ ਹੋਰ ਇਦਾਂ ਦਾ ਮਟੀਰੀਅਲ ਸੀ, ਜਲਨਸ਼ੀਲ ਮਟੀਰੀਅਲ ਸੀ, ਜੋ ਉਹਦੀ ਕਹਿ ਲਓ ਵੀ ਬੂਟ ਦੇ ਵਿੱਚ ਪਿਆ ਸੀ, ਉਹਦੇ ਟਰੰਕ ਚ ਪਿਆ ਸੀਗਾ, ਤੇ ਉਹਦੇ ਵਿੱਚ ਧਮਾਕਾ ਜਿਹੜਾ ਉਹ ਹੋਇਆ ਆ। ਮੌਕੇ ਦੇ ਉੱਤੇ ਹੀ ਉਸ ਡਰਾਈਵਰ ਦੀ ਮੌਤ ਹੋ ਗਈ। ਅਜੇ ਤੱਕ ਉਸ ਦਾ ਨਾਮ ਜਿਹੜਾ ਉਹ ਨਸ਼ਰ ਨਹੀਂ ਜਿਹੜਾ ਉਹ ਕੀਤਾ ਗਿਆ ਸੀਗਾ, ਪਰ ਹੁਣ ਜਿਹੜੀ ਚੀਜ਼ ਸਾਹਮਣੇ ਆਈ ਆ ਵੀ ਕਹਿੰਦੇ ਵੀ ਐਕਟਿਵ ਡਿਊਟੀ ਆਰਮੀ ਸੋਲਜਰ ਮੈਥਿਊ ਲਾਈਵਲਸਬਰਗਰ ਉਸ ਦਾ ਜਿਹੜਾ ਉਹ ਨਾਮ ਸੀ। ਪਹਿਲਾਂ ਦੇਖਿਆ ਜਾ ਰਿਹਾ ਸੀਗਾ ਵੀ ਸ਼ਾਇਦ ਇਹ ਦੋਨੋਂ ਜਿਹੜੇ ਹਮਲੇ ਆ ਇਹ ਕਿਤੇ ਆਪਸ ਦੇ ਵਿੱਚ ਮਿਲੇ ਤਾਂ ਨਹੀਂ ਆ, ਪਰ ਹਾਲ ਦੀ ਘੜੀ ਜਿਹੜੀ ਜਾਂਚ ਹੋਈ ਉਸ ਦੇ ਵਿੱਚ ਦੋਨੋਂ ਹੀ ਡਿਫਰੈਂਟ ਇਨਸੀਡੈਂਟ, ਇੱਕ ਦੂਜੇ ਤੋਂ ਅਲੱਗ-ਅਲੱਗ ਇਕੱਲੇ ਇਨਸੀਡੈਂਟ ਨਜ਼ਰ ਆ ਰਹੇ ਆ। FBI ਬਿਊਰੋ ਆਫ ਅਲਕੋਹਲ, ਟਬੈਕੋ, ਫਾਇਰ ਆਰਮਸ, ਐਕਸਪਲੋਸਿਵ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਜਿਹੜੀ ਆ ਇਸ ਟਾਈਮ ਉਸ ਦੀ ਜਾਂਚ ਕਰ ਰਹੀ ਆ। ਤੇ ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਇਸ ਆਰਮੀ ਐਕਟਿਵ ਡਿਊਟੀ ਆਰਮੀ ਸੋਲਜਰ ਦਾ ਜਿਹੜਾ ਘਰ ਆ, ਉਸ ਨੂੰ ਵੀ ਜਿਹੜਾ ਆ ਇਸ ਟਾਈਮ ਜਿਹੜੀ ਉਸ ਦੀ ਕਹਿ ਲਓ ਵੀ ਦੇਖਿਆ ਜਾ ਰਿਹਾ ਵੀ ਕੀ ਉੱਥੇ ਸੀਗਾ, ਕੀ ਮਿਲ ਰਿਹਾ ਆ, ਤੇ ਜਿਹੜਾ ਵਹੀਕਲ ਰੈਂਟ ਕੀਤਾ ਸੀਗਾ ਉਸ ਦੇ ਵਿੱਚ ਆ। ਸੋ 2-3 ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਮਿਲ ਗਈਆਂ। ਦੋਨੋਂ ਹੀ US ਆਰਮੀ ਦੇ ਲਈ ਕੰਮ ਕਰਦੇ ਰਹੇ ਆ। ਦੋਨਾਂ ਨੇ ਟਿਊਰੋ ਐਪ ਤੋਂ ਜਿਹੜੀ ਗੱਡੀਆਂ ਆ ਉਹ ਜਿਹੜੀਆਂ ਰੈਂਟ ਜਿਹੜੀਆਂ ਉਹ ਕੀਤੀਆਂ ਸੀਗੀਆਂ, ਤੇ ਇਵੈਂਚੁਅਲੀ ਜਿਹੜਾ ਇਦਾਂ ਧਮਾਕਾ ਖੇਸ ਜਿਹੜੀ ਸਮੱਗਰੀ ਆ, ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ ਹੈਗੀਆਂ। US ਤੇ ਆਰਮੀ ਦੇ ਸਪੋਕਸਪਰਸਨ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਲਾਈਵਲਸਬਰਗਰ ਆ ਉਹ ਆਰਮੀ ਦੇ ਵਿੱਚ ਸਰਵ ਕਰ ਰਿਹਾ ਸੀ, ਤੇ ਇਸ ਟਾਈਮ ਅਪਰੂਵਡ ਛੁੱਟੀ ਦੇ ਉੱਤੇ ਸੀਗਾ ਜਿਸ ਟਾਈਮ ਉਸ ਦੀ ਜਿਹੜੀ ਇਹ ਮੌਤ ਹੋਈ ਆ। ਹੁਣ ਪਹਿਲਾਂ ਤਾਂ ਜਿਹੜਾ ਇਹ ਵੇਗਸ ਦੇ ਵਿੱਚ ਹੋਇਆ ਧਮਾਕਾ ਆ ਸਾਈਬਰ ਟਰੱਕ ਦੇ ਵਿੱਚ, ਉਸ ਨੂੰ ਵੀ ਅੱਤਵਾਦੀ ਹਮਲੇ ਦੇ ਤੌਰ ਦੇ ਉੱਤੇ ਜਿਹੜਾ ਉਹ ਚੈੱਕ ਜਿਹੜਾ ਉਹ ਕੀਤਾ ਜਾ ਰਿਹਾ ਸੀ, ਕਿਉਂਕਿ ਇਹ ਦੋ ਨਾਮ ਜਿਹੜੇ ਜੁੜੇ ਨੇ ਸਾਈਬਰ ਟਰੱਕ ਈਲਨ ਮਸਕ ਦੇ ਨਾਲ ਤੇ ਟਰੰਪ ਹੁਣਾਂ ਦਾ ਟਾਵਰ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਆ। ਸੋ ਲੋਕਾਂ ਨੂੰ ਲੱਗ ਰਿਹਾ ਸੀਗਾ ਵੀ ਖੌਰੇ ਇਹ ਚੀਜ਼ ਨਾ ਹੋਵੇ, ਪਰ ਇੱਕ ਦੇ ਵਿੱਚ ਆਈਸਿਸ ਦਾ ਫਲੈਗ ਮਿਲਿਆ ਆ ਜਿੰਨੇ ਨਿਊ ਆਰਲੀਨਸ ਦੇ ਵਿੱਚ ਲੋਕਾਂ ਨੂੰ ਦਰੜਿਆ, ਇਹਦੇ ਵਿੱਚ ਕੋਈ ਇਦਾਂ ਦਾ ਝੰਡਾ ਵਗੈਰਾ ਜਿਹੜਾ ਨਹੀਂ ਮਿਲਿਆ। ਸੋ ਇਸ ਦੋਨਾਂ ਨੂੰ ਹੀ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਇਸ ਦੇ ਵਿੱਚ ਅਜੇ ਕਲੀਅਰਲੀ ਕੁਝ ਨਹੀਂ ਜਿਹੜਾ ਦੱਸਿਆ ਜਾ ਸਕਿਆ ਵੀ ਕੀ ਇਹ ਵਾਕਈ ਹਮਲਾ ਸੀ ਜਾਂ ਅਚਨਚੇਤੇ ਜਿਹੜੀ ਐਕਸਪਲੋਸਿਵ ਜਾਂ ਫਲੇਮੇਬਲ ਸਬਸਟੈਂਸ ਉਸ ਦੇ ਟਰੰਕ 'ਚ ਪਏ ਸੀ, ਉਹਦੇ ਕਰਕੇ ਉਹਦੇ ਵਿੱਚ ਅੱਗ ਲੱਗ ਕੇ ਧਮਾਕਾ ਹੋਇਆ ਹੈ। ਜੀ ਤੇ ਆਪਣੇ ਨਾਲ ਜੀ ਨਾਲ ਹੀ ਹਰਜੋਤ ਸਿੰਘ ਜੀ ਆਪਣੇ ਨਾਲ ਟਰੱਕਿੰਗ ਦਾ ਅੱਜ ਪ੍ਰੋਗਰਾਮ ਦੇ ਲਈ ਰਮਨ ਜੀ ਵੀ ਜਿਹੜੇ ਉਹ ਜੁੜ ਚੁੱਕੇ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਆਖ ਲੈਂਦੇ ਆ। ਹਾਂਜੀ ਰਮਨ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਟਰੱਕਿੰਗ ਦਾ ਸ਼ੋਅ ਹੈਗਾ, ਇਸ ਸਾਲ ਦਾ ਸਾਡਾ ਪਹਿਲਾ ਸ਼ੋਅ। ਬਾੜੀ ਜ਼ਿਆਦਾ ਤਾਂ ਨਹੀਂ ਅਪਡੇਟ ਹੈਗੀ ਕਿਉਂਕਿ ਵਿੱਚ ਛੁੱਟੀਆਂ ਸੀਗੀਆਂ। ਸੋ ਰਮਨ ਜੀ, ਕੋਈ ਟਰੱਕਿੰਗ ਨਾਲ ਰਿਲੇਟਡ ਕੀ ਅਪਡੇਟ ਹੈਗੀ? ਬਿਲਕੁਲ ਜੀ, ਇੱਕ ਕਾਫੀ ਵੱਡੀ ਅਪਡੇਟ ਹੈਗੀ ਆ ਜਿਹੜੀ ਆਈ ਹੈਗੀ ਆ, ਜਿਹੜੀ ਕਿ ਨਿਊ ਜਰਸੀ ਦੇ ਲਾਅ ਮੇਕਰਸ ਨੇ ਮਿਨੀਮਮ ਇੰਸ਼ੋਰੈਂਸ ਜਿਹੜੀ ਆ ਉਹ 1.5 ਮਿਲੀਅਨ ਕਰ ਦਿੱਤੀ ਹੈਗੀ ਆ
ਸੋ ਨਿਊ ਜਰਸੀ ਦੇ ਜਿੰਨੇ ਵੀ ਰਜਿਸਟਰਡ ਟਰੱਕ ਓਨਰਸ ਹੈਗੇ ਆ, ਨਿਊ ਜਰਸੀ ਦੀਆਂ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਜਾਂ ਜਿਹੜੇ ਉੱਥੇ ਟਰੱਕ ਨਿਕਲਦੇ ਹੈਗੇ ਆ, ਹੁਣ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈਗੀ ਆ 750,000 ਤੋਂ ਵੱਧ ਕੇ 1.5 ਮਿਲੀਅਨ ਡਬਲ ਕਰ ਦਿੱਤੀ ਹੈਗੀ ਆ। ਔਰ ਇਹ ਜੁਲਾਈ 1 ਨੂੰ ਜਿਹੜਾ ਇਹ ਇਫੈਕਟ ਜਾਣਾ ਹੈਗਾ। ਹੁਣ ਇੱਥੇ ਪ੍ਰੋਬਲਮ ਇਹ ਹੈਗੀ ਆ ਕਿ ਰਜਿਸਟਰਡ ਟਰੱਕ ਦੇ ਬਾਰੇ ਚ ਗੱਲ ਕੀਤੀ ਗਈ ਆ, ਔਰ ਇੱਥੇ ਕਲੈਰਿਟੀ ਇਹ ਨਹੀਂ ਹੈਗੀ, ਔਰ ਕਾਫੀ ਮਤਲਬ ਕਿ ਜਿਹੜੀ ਆ ਨਿਖੇਧੀ ਹੋ ਰਹੀ ਹੈ ਟਰੱਕਿੰਗ ਇੰਡਸਟਰੀ ਵੱਲੋਂ, ਇਹਦੀ ਕਾਫੀ ਪੁਰਜ਼ੋਰ ਇਹਦੀ ਪੁਸ਼ਬੈਕ ਹੋ ਰਿਹਾ। ਪਰ ਇੱਥੇ ਆਣ ਕੇ ਪ੍ਰੋਬਲਮ ਇਹ ਆ ਰਹੀ ਹੈ ਕਿ ਇਹਨੂੰ ਇਨਫੋਰਸ ਕਿੱਦਾਂ ਕੀਤਾ ਜਾਊਗਾ। ਕੀ ਇਹ ਸਿਰਫ ਜਿਹੜੇ ਨਿਊ ਜਰਸੀ ਦੇ ਡੋਮਿਸਾਈਲ ਜਾਂ ਉੱਥੋਂ ਦੇ ਰਹਿਣ ਵਾਲੇ ਜਿਹੜੇ ਟਰੱਕਰ ਹੈਗੇ ਆ ਉਹਨਾਂ ਦੇ ਉੱਤੇ ਹੋਊਗਾ, ਜਾਂ ਕਿ ਇਹ ਸਾਰੀ ਟਰੱਕਿੰਗ ਇੰਡਸਟਰੀ ਦੇ, ਕਿਉਂਕਿ ਜਿਹੜਾ IRP ਹੈਗਾ ਇੰਟਰਨੈਸ਼ਨਲ ਪਲੇਟ ਸਿਸਟਮ ਜਿਹੜਾ ਹੈਗਾ, IRP ਦੇ ਤਹਿਤ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ 'ਚ ਸਾਰੇ ਹੀ ਟਰੱਕ ਮੋਸਟਲੀ ਜਿਹੜੇ 48 ਸਟੇਟਸ ਕਰਦੇ ਆ, ਈਸਟ ਕੋਸਟ ਤੇ ਜਾਂਦੇ ਆ, ਉਹ ਨਿਊ ਜਰਸੀ ਦੇ ਵਿੱਚ ਰਜਿਸਟਰ ਹੁੰਦੇ ਆ। ਸੋ ਕੀ ਇਹ ਸਾਰਿਆਂ ਦੇ ਉੱਤੇ ਲਾਗੂ ਹੋਏਗਾ, ਕੀ ਉਹਦੇ ਵਿੱਚੋਂ ਕ੍ਰਾਸ ਕਰਨ ਦੇ ਉੱਤੇ ਲਾਗੂ ਹੋਏਗਾ, ਕੀ ਉੱਥੇ ਰਹਿਣ ਵਾਲਿਆਂ ਤੇ ਲਾਗੂ, ਸੋ ਇਹਦੀ ਅਜੇ ਕਲੈਰਿਟੀ ਨਹੀਂ ਹੈਗੀ। ਪਰ ਜੁਲਾਈ 1 ਨੂੰ ਇਹ ਇਫੈਕਟਿਵ ਦੱਸਿਆ ਜਾ ਰਿਹਾ, ਜੁਲਾਈ 1 ਨੂੰ ਇਫੈਕਟਿਵ ਹੋਣਾ ਆ। ਸੋ ਇਹਦੇ ਉੱਤੇ ਕਾਫੀ ਜਿਹੜੀ ਆ ਚਰਚਾ ਇਸ ਵੇਲੇ ਛਿੜੀ ਹੋਈ ਆ ਕਿ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਕਾਰਬ ਨੂੰ ਲੈ ਕੇ ਚਰਚਾ ਛਿੜਦੀ ਆ ਕਿ ਕੈਲੀਫੋਰਨੀਆ ਦੇ ਕੋਲ ਹੱਕ ਹੈਗੇ ਆ, ਉਹ ਕਾਰਬ ਦੇ ਰੂਲ ਜਿਹੜੇ ਆ ਉਹ ਆਪਣੇ ਬਣਾ ਰਹੇ ਹੈਗੇ ਆ ਔਰ ਆਪਣੇ ਤੌਰ ਤੇ ਲਾਗੂ ਕਰ ਰਹੇ ਹੈਗੇ ਆ। ਇਸ ਤਰ੍ਹਾਂ ਹੀ ਜਿਹੜਾ ਨਿਊ ਜਰਸੀ ਹੈਗਾ ਉਹਨਾਂ ਦੇ ਕੋਲ ਵੀ, ਔਰ ਜਿਹੜੇ ਇੱਕ ਗੱਲ ਦੱਸਦੀ ਹੈ ਕਿ ਜਿਹੜੀਆਂ ਸਟੇਟਸ ਹੈਗੀਆਂ, ਮੇਰੇ ਖਿਆਲ ਹਰਜੋਤ ਭਾਈ ਤੁਸੀਂ ਇਹਦੇ ਉੱਤੇ ਪੂਰੀ ਜਾਣਕਾਰੀ ਦੇ ਸਕਦੇ ਆ ਕਿ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਕੋਲ ਹੱਕ ਹੈਗਾ ਕਿ ਆਪਣੇ ਜਿਹੜੇ ਮੋਟਰਸ ਵਹੀਕਲ ਉਹਨਾਂ ਦੇ ਚੱਲਦੇ ਹੈਗੇ ਉਹਨਾਂ ਦੀ ਮਿਨੀਮਮ ਇੰਸ਼ੋਰੈਂਸ ਤੈਅ ਕਰਨ ਦਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਅੱਜ ਸਾਹਮਣੇ ਆਈ ਹੈਗੀ ਆ। ਇਹਦੇ ਵਿੱਚ ਜਿਹੜੀ ਇਸ਼ੂ ਹੈਗਾ ਡੈਫੀਨੇਟਲੀ ਇਹੋ ਹੀ ਆ ਕਿ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਿੱਦਾਂ ਇਹਨੂੰ ਲਾਗੂ ਕੀਤਾ ਜਾਏਗਾ, ਕਿਹਦੇ ਤੇ ਲਾਗੂ ਹੋਏਗੀ, ਕਿ ਸਾਰੀ ਟਰੱਕਿੰਗ ਇੰਡਸਟਰੀ ਜਿਹੜੀ ਉੱਥੋਂ ਦੀ ਕ੍ਰਾਸ ਕਰਦੀ ਆ ਜਾਂ ਕਿ ਸਿਰਫ ਨਿਊ ਜਰਸੀ ਦੇ ਡੋਮਿਸਾਈਲ। ਜੀ, ਸੋ ਇਹ ਕਾਫੀ ਵੱਡਾ ਇਸ਼ੂ ਹੋਊਗਾ। ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜੀ ਹਰ ਸਟੇਟ ਦੇ ਕੋਲ ਡਿਫਰੈਂਟ ਆਪਣੀ ਅਥਾਰਟੀ ਆ। ਕੈਲੀਫੋਰਨੀਆ ਦੇ ਵਿੱਚ ਵੀ ਜੇ ਕਾਰਾਂ ਦੀ ਗੱਲ ਕਰਦੇ ਜਾਈਏ, ਉਹਨਾਂ ਨੇ ਮਿਨੀਮਮ ਇੰਸ਼ੋਰੈਂਸ ਜਿਹੜੀ ਹੁਣ ਇਨਕਰੀਜ਼ ਕਰ ਦਿੱਤੀ ਆ 30,000 ਤੋਂ 30 to 60,000। ਸੋ ਹਰ ਸਟੇਟ ਦੇ ਕੋਲ ਅਲੱਗ-ਅਲੱਗ ਜਿਹੜਾ ਪਾਵਰ ਹੈਗੀ ਆ, ਕਿੰਨੀ ਉਹਨਾਂ ਨੇ ਲਿਮਿਟ ਰੱਖਣੀ ਆ। ਇਹ ਜ਼ਰੂਰ ਇਸ਼ੂ ਹੋਊਗਾ ਵੀ ਜੇ ਬਾਹਰਲੀ ਸਟੇਟ ਤੋਂ ਉਹ ਜਾਂਦੇ ਆ ਤੇ ਫਿਰ ਕਿਸ ਤਰ੍ਹਾਂ ਉਹ ਜਿਹੜੀ ਕਵਰੇਜ ਹੋਊਗੀ, ਜਾਂ ਉਹਨਾਂ ਨੂੰ ਇੰਡੋਰਸਮੈਂਟ ਕਰਨੀ ਪਊਗੀ ਉਸ ਸਟੇਟ ਲਈ ਵੀ ਜੇ ਉੱਥੇ ਜਾਂਦੇ ਆ ਤੇ ਉਹਦਾ ਐਕਸਟਰਾ ਪ੍ਰੀਮੀਅਮ ਚਾਰਜ ਹੋਊਗਾ। ਪਰ ਇੰਨਾ ਗੱਲ ਜ਼ਰੂਰ ਆ ਵੀ ਜੇ ਇੱਕ ਸਟੇਟ ਨੇ ਕਰਤਾ ਤੇ ਬਾਕੀ ਸਟੇਟਾਂ ਵੀ ਜ਼ਰੂਰ ਫੋਲੋ ਕਰੂਗੇ। ਇਹ ਆਈ ਥਿੰਕ ਫੈਡਰਲ ਲੈਵਲ ਤੇ ਵੀ ਇਦਾਂ ਦਾ ਇੱਕ ਕਾਨੂੰਨ ਜਾਂ ਰੂਲ ਚੇਂਜ ਕਰਨ ਦੀ ਚਰਚਾ ਜਿਹੜੀ ਉਹ ਲੰਮੇ ਸਮੇਂ ਤੋਂ ਰਮਨ ਜੀ ਹਰਜੋਤ ਜੀ ਜਿਹੜੀ ਉਹ ਚੱਲ ਰਹੀ ਆ ਵੀ ਜਿਹੜੀ ਲਾਇਬਿਲਿਟੀ ਇੰਸ਼ੋਰੈਂਸ ਆ ਮਲਟੀ ਮਿਲੀਅਨ ਡਾਲਰ ਦੇ ਵਿੱਚ ਜਿਹੜੀ ਉਹ ਕੀਤੀ ਜਾਵੇ। ਕਿਉਂਕਿ ਆਪਾਂ ਦੇਖਦੇ ਹਾਂ ਵੀ ਜਦੋਂ ਫਿਰ ਇਦਾਂ ਦੇ ਕੋਈ ਵੀ ਐਕਸੀਡੈਂਟ ਵਗੈਰਾ ਕੋਈ ਹੋਇਆ ਹੁੰਦਾ ਤੇ ਫਿਰ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਦੇ ਜਿਹੜੇ ਉਸ ਦੇ ਵਿੱਚ ਲਾਸੂਟ ਆ ਉਹ ਸੈਟਲਸ ਜਿਹੜੇ ਉਸ ਦੇ ਵਿੱਚ ਕੀਤੇ ਜਾਂਦੇ ਆ ਜਾਂ ਅਵਾਰਡ ਜਿਹੜੇ ਉਹ ਕੀਤੇ ਜਾਂਦੇ ਆ। ਤੇ ਇੰਸ਼ੋਰੈਂਸ ਵਾਲੇ ਵੀ ਕਹਿੰਦੇ ਵੀ ਭਾਈ ਸਾਡੇ ਪੱਲੇ ਵੀ ਜਿਹੜਾ ਇੰਨਾ ਕੁਛ ਫਿਰ ਰਹਿੰਦਾ ਨਹੀਂ, ਕੰਮ ਔਖਾ ਜਿਹੜਾ ਉਹ। ਪਰ ਰਾਜਕਿਰਨ ਜਿਹੜੀ ਇੱਕ ਸਟੈਟਸ ਜਿਹੜੇ ਹੈਗੇ ਆ ਉਹਦੇ ਤੌਰ ਤੇ 1% ਜਿਹੜੇ ਲਾਸੂਟ ਹੈਗੇ ਆ ਉਹ ਓਵਰ 1 ਮਿਲੀਅਨ ਸੈਟਲ ਹੁੰਦੇ ਆ। 99% ਲਾਸੂਟ ਜਿਹੜੇ ਆ ਉਹ ਲੈਸ ਦੈਨ 1 ਮਿਲੀਅਨ ਸੈਟਲ ਹੁੰਦੇ ਆ। ਸੋ ਆਈ ਡੋਨਟ ਨੋ ਉਸ 1% ਦੇ ਲਈ 99% ਨੂੰ ਪੈਨਲਾਈਜ਼ ਕਰਨਾ ਕਿੱਥੋਂ ਤੱਕ ਜਾਇਜ਼ ਹੈਗਾ। ਔਰ ਇਹਦੇ ਨਾਲ ਦੇ ਨਾਲ ਹੀ ਇੱਕ ਦੂਜੀ ਜਿਹੜੀ ਆ ਨਿਊਜ਼ ਆਪਾਂ ਉਹ ਵੀ ਸਾਂਝੀ ਕਰਦੀ ਹੈ ਕਿ ਬ੍ਰੋਕਰ ਦੀ ਫਾਈਨੈਂਸ਼ੀਅਲ ਜਿਹੜੀ ਸੀਗੀ ਆਪਣੀ ਉਹਨਾਂ ਦੀ ਇੱਕ ਰੂਲ ਆ ਰਿਹਾ ਸੀਗਾ ਜਿਸ ਕਿ ਫਾਈਨੈਂਸ਼ੀਅਲ ਲਾਇਬਿਲਿਟੀ ਦੱਸੀ ਜਾਂਦੀ ਸੀਗੀ। ਉਹ ਫਾਈਨੈਂਸ਼ੀਅਲ ਲਾਇਬਿਲਿਟੀ ਜਿਹੜੀ ਕਿ ਇਮੀਡੀਏਟ ਸਸਪੈਂਸ਼ਨ ਸੀਗੀ ਬ੍ਰੋਕਰ ਦੀ ਫਰੇਟ ਅਥਾਰਟੀ ਦੀ, ਸ਼ੋਰਟੀ ਟਰਸਟ ਰਿਸਪੌਂਸਿਬਿਲਿਟੀਜ਼ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਜਨਵਰੀ 2026 ਤੱਕ ਜਿਹੜੀਆਂ ਆ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ। ਇਹਦਾ ਕਾਫੀ ਵਿਰੋਧ ਵੀ ਹੋ ਰਿਹਾ ਹੈਗਾ। ਜਨਵਰੀ 16 2025 ਨੂੰ ਇਹ ਲਾਗੂ ਹੋਣੀਆਂ ਸੀਗੀਆਂ ਜਿਹਦੇ ਵਿੱਚ ਕਿ ਬ੍ਰੋਕਰ ਦੀ ਜਿਹੜੀ ਆ ਫਾਈਨੈਂਸ਼ੀਅਲ ਲਾਇਬਿਲਿਟੀ ਆ ਉਹਦੇ ਉੱਤੇ ਸੀਗਾ। ਪਰ ਜਿਹੜੀ ਬ੍ਰੋਕਰ ਦੀ ਤੇ ਫਰੇਟ ਫਾਰਵਰਡ ਦੀ ਫਾਈਨੈਂਸ਼ੀਅਲ ਲਾਇਬਿਲਿਟੀ ਰੂਲ ਹੈਗਾ ਉਹ ਜਨਵਰੀ 2026 ਤੱਕ ਪੋਸਟਪੋਨ ਕਰ ਦਿੱਤਾ ਗਿਆ। ਜੀ,
ਸੋ ਸਰੋਤੇ ਤੁਹਾਡਾ ਵੀ ਜੇ ਕੋਈ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਹੈਗਾ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈਗਾ 408 272 5200 4082725200। ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਟਰੱਕਿੰਗ ਦੇ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ। ਪਿਛਲੇ ਸਾਲ 'ਚ ਬਹੁਤ ਕੁਝ ਟਰੱਕਿੰਗ ਦੇ ਵਿੱਚ ਵਾਪਰਿਆ। ਇੱਕ ਗੱਲ ਜ਼ਰੂਰ ਥੋੜੀ ਜਿਹੀ ਗੁੱਡ ਦਿਸ ਰਹੀ ਆ ਵੀ ਜਿਹੜਾ ਟਰੱਕਿੰਗ ਦਾ ਜਿਹੜਾ ਫਰੇਟ ਦਾ ਰਿਸੈਸ਼ਨ ਹੈਗਾ ਆ ਉਹ ਕਈ ਤਾਂ ਅਨਾਉਂਸ ਕਰ ਚੁੱਕੇ ਵੀ ਖਤਮ ਹੋ ਗਿਆ, ਕਈ ਕਹਿੰਦੇ ਆ ਵੀ ਖਤਮ ਹੋਣ ਜਾ ਰਿਹਾ ਹੈਗਾ। ਸੋ ਰਮਨ ਜੀ ਕੀ ਨਜ਼ਰ ਆ ਰਿਹਾ ਆ? ਖਤਮ ਹੋਣ ਹੀ ਜਾ ਰਿਹਾ, ਲੱਗਦਾ ਕਿ ਖਤਮ ਹੋਣ ਦੇ ਲਾਗੇ ਛਾਗੇ ਹੋ ਸਕਦਾ ਹੈ। ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈਗੀ ਹੈ ਜਿਹੜੀ ਇੰਟਰਸਟਿੰਗ ਹੈਗੀ ਹੈ ਕਿ ਫਿਊਲ ਦੀਆਂ ਪ੍ਰਾਈਸਿਸ ਜਿਹੜੀਆਂ ਆ ਉਹ ਬਹੁਤ ਥੱਲੇ ਆ ਰਹੀਆਂ ਹੈਗੀਆਂ। ਫਿਊਲ ਦੀਆਂ ਪ੍ਰਾਈਸਿਸ ਕਾਫੀ ਥੱਲੇ ਹੈਗੀਆਂ ਔਰ ਮੇਰੇ ਖਿਆਲ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਬਹੁਤ ਗੁੱਡ ਨਿਊਜ਼ ਹੈਗੀ ਆ। ਫਿਊਲ ਦੀਆਂ ਪ੍ਰਾਈਸਿਸ ਜਿਹੜੀਆਂ ਇਸ ਵੇਲੇ ਕਾਫੀ ਜਿਹੜੀਆਂ ਆ ਉਹ ਡਾਊਨ ਹੈਗੀਆਂ। ਸੋ ਸਮਵੇਅਰ ਕਿਤੇ ਨਾ ਕਿਤੇ ਗੁੱਡ ਨਿਊਜ਼ ਵੀ ਹੈਗੀ ਹੈ ਜੀ। ਤੇ ਓਵਰਆਲ ਰੇਟਸ ਨੂੰ ਲੈ ਕੇ ਕੀ ਆਊਟਲੁੱਕ ਲੱਗ ਰਿਹਾ 2025 ਦੇ ਵਿੱਚ ਟਰੱਕਿੰਗ ਨੂੰ ਜਿਹੜਾ ਉਹ ਲੈ ਕੇ? ਰਮਨ ਜੀ ਕੀ ਸਿਚੁਏਸ਼ਨ ਆ, ਕਿੱਦਾਂ ਲੱਗ ਰਿਹਾ? ਮੋਸਟਲੀ ਤਾਂ ਪੋਜ਼ਿਟਿਵ ਲੱਗ ਰਿਹਾ ਰਾਜ। ਅਜੇ ਤੱਕ ਤਾਂ ਇਹੋ ਹੀ ਕਹਿ ਰਹੇ, ਸਾਰੇ ਪੋਜ਼ਿਟਿਵ ਹੀ ਕਹਿ ਰਹੇ ਹੈਗੇ ਆ ਕਿਉਂਕਿ ਐਡਮਿਨਿਸਟ੍ਰੇਸ਼ਨ ਚੇਂਜ ਹੋਣ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਚੇਂਜ ਹੋਣੀਆਂ ਹੈਗੀਆਂ ਜਿਹੜੇ ਮੇਰੇ ਖਿਆਲ ਸ਼ਾਇਦ ਓਵਰਆਲ ਇਕਨੋਮੀ ਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ ਕਿ ਕਿੱਦਾਂ ਚੇਂਜ ਹੋਊਗੀ ਨਵੀਂ ਐਡਮਿਨਿਸਟ੍ਰੇਸ਼ਨ ਆਉਣ ਦੇ ਨਾਲ, ਪਰ ਕਈ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਰਿਲੈਕਸ ਕੀਤੇ ਜਾ ਸਕਦੇ ਆ, ਕਈ ਰੂਲ ਐਂਡ ਰੈਗੂਲੇਸ਼ਨ ਜਿਹੜੇ ਉਹ ਬੰਦ ਕੀਤੇ ਜਾ ਸਕਦੇ ਆ, ਹੋਲਡ ਤੇ ਪਾਏ ਜਾ ਸਕਦੇ ਆ। ਸੋ ਉਹਨਾਂ ਕਰਕੇ ਜਿਹੜਾ ਆ ਕਾਫੀ ਜਿਹੜਾ ਆ ਇਹ ਚੀਜ਼ ਜਿਹੜੀ ਇਹ ਖਤਮ ਹੋ ਸਕਦੀ ਆ ਜਾਂ ਫਾਇਦਾ ਹੋ ਸਕਦਾ। ਸੋ ਇੱਕ ਹੋਰ ਚੀਜ਼ ਰਾਜਕਰਨ ਦੱਸਦੇ ਆ ਕਿ ਬਹੁਤ ਕਾਲਸ ਜਿਹੜੀਆਂ ਲਾਸਟ ਵੀਕ ਦੇ ਵਿੱਚ ਆਈਆਂ ਹੈਗੀਆਂ ਜਿਹੜਾ ਕਾਰ ਦੀ ਸਮੋਕ ਚੈੱਕ ਪ੍ਰੋਗਰਾਮ ਹੈਗਾ ਉਹਦੇ ਵਾਸਤੇ ਕਿ ਸਮੋਕ ਚੈੱਕ ਕਦੋਂ ਸ਼ੁਰੂ ਹੋ ਰਿਹਾ, ਕਦੋਂ ਕਰਵਾਉਣਾ, ਕਿੱਥੋਂ ਕਿੱਦਾਂ, ਸਾਰਾ ਕੁਛ ਹੈ ਨਾ। ਸੋ ਜਿਹੜਾ ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ ਉਹਦੇ ਤਹਿਤ ਜੇ ਤੁਸੀਂ ਟਰੱਕ ਆਪਣਾ ਰਜਿਸਟਰ ਕੀਤਾ ਹੈਗਾ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਚੈੱਕ ਇਨ ਕਰ ਸਕਦੇ ਹੈਗੇ ਆ ਕਿ ਤੁਹਾਡੇ ਟਰੱਕ ਦੀ ਕਦੋਂ ਡਿਊ ਹੈਗੀ ਆ। ਪਰ ਮੇਰੇ ਖਿਆਲ ਦੇ ਵਿੱਚ ਕੱਲ ਰਾਜਕਰਨ ਸਾਰਾ ਦਿਨ ਲਾਇਆ ਹੈਗਾ ਕਲੀਨ ਟਰੱਕ ਚੈੱਕ ਦੇ ਵਿੱਚ ਸਾਈਟ ਸਰਚ ਕਰਨ ਦੇ ਵਿੱਚ। ਠੀਕ ਹੈ। ਜਿੱਥੇ ਵੀ ਕਿਤੇ ਉਹਨਾਂ ਦੀ ਕੋਈ ਡੇਟਸ ਬਾਰੇ ਕੋਈ ਗੱਲ ਕੀਤੀ ਜਾਂਦੀ ਆ ਉੱਥੇ ਲਿੰਕ ਹੁੰਦਾ ਸੀਗਾ ਕਿ YouTube ਦਾ ਲਿੰਕ ਹੁੰਦਾ ਸੀਗਾ ਕਿ ਉੱਥੇ ਦੱਸਿਆ ਜਾਂਦਾ ਕਿ ਕਦੋਂ ਕਦੋਂ ਡਿਊ ਹੈਗੇ ਆ, ਕਦੋਂ ਕਦੋਂ ਕਿਸ ਤਰ੍ਹਾਂ ਹੋਣਾ। ਉਹ ਸਾਰੇ YouTube ਲਿੰਕ ਜਿਹੜੇ ਆ ਜਿਹੜੇ ਕਲੀਨ ਟਰੱਕ ਚੈੱਕ ਦੀ ਸਾਈਟ ਤੋਂ ਉਹ ਰਿਮੂਵ ਕੀਤੇ ਜਾ ਚੁੱਕੇ ਆ। ਉੱਥੇ ਕੋਈ ਵੀ ਐਸਾ ਮਤਲਬ ਕਿ ਜਗ੍ਹਾ ਨਹੀਂ ਹੈਗੀ ਜਿੱਥੇ ਕਿ ਇਹ ਦੱਸਿਆ ਜਾ ਰਿਹਾ ਕਿ ਕਦੋਂ ਸ਼ੁਰੂ ਹੋਣੇ ਆ, ਕਿਸ ਤਰ੍ਹਾਂ ਇਹ ਨੋਟੀਫਾਈ ਹੋਣੇ ਆ ਤੇ ਕਿਸ ਤਰ੍ਹਾਂ ਇਹ ਜਿਹੜਾ ਆ ਪਬਲਿਕ ਨੇ ਇਹਨੂੰ ਫੋਲੋ ਕਰਨਾ ਆ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਬਹੁਤ ਇਸ ਵੇਲੇ ਟੈਸਟਰਸ ਜਿਹੜੇ ਆ ਉਹ ਤੁਸੀਂ ਕਲੀਨ ਟਰੱਕ ਚੈੱਕ ਦੀ ਸਾਈਟ ਤੇ ਜਾ ਕੇ ਆਪਣਾ ਟੈਸਟਰ ਜਿਹੜਾ ਵੈਰੀਫਾਈ ਕਰ ਸਕਦੇ ਆ ਕਿ ਜਿਹਦੇ ਕੋਲ ਤੁਸੀਂ ਟੈਸਟ ਕਰਾਉਣ ਲੱਗੇ ਹੈਗੇ ਆ ਉਹ ਟੈਸਟਰ ਵੈਰੀਫਾਈਡ ਹੈਗਾ। ਤੁਸੀਂ ਟੈਸਟਰ ਦਾ ਲਾਇਸੈਂਸ ਲੈ ਸਕਦੇ ਆ, ਤੁਸੀਂ ਆਪਣੀ ਟੈਸਟਰ ਦੀ ਮਸ਼ੀਨ ਲੈ ਸਕਦੇ ਹੈਗੇ ਆ, ਉਹ ਵੀ ਉੱਤੇ ਟ੍ਰੇਨਿੰਗ ਅਵੇਲੇਬਲ ਹੈਗੀ ਆ। ਪਰ ਜਿਹੜੇ ਵੀ ਟੈਸਟਰ ਕੋਲੋਂ ਤੁਸੀਂ ਟੈਸਟ ਕਰਵਾਉਣਾ ਹੈਗਾ ਉਹ ਵੈਰੀਫਾਈਡ ਹੋਣਾ ਚਾਹੀਦਾ। ਤੁਸੀਂ ਸਾਈਟ ਤੇ ਜਾ ਕੇ ਵੈਰੀਫਾਈ ਉਹਨਾਂ ਦਾ ਐਡਰੈਸ ਪਾ ਕੇ ਉਹਨਾਂ ਦਾ ਨਾਮ ਪਾ ਕੇ ਆਪਣਾ ਉਹਦੀ ਵੈਰੀਫਿਕੇਸ਼ਨ ਕਰ ਸਕਦੇ ਆ। ਪਰ ਅਜੇ ਹਾਲ ਦੀ ਘੜੀ ਕੁਝ ਵੀ ਸਟਾਰਟ ਨਹੀਂ ਹੋਇਆ ਹੈਗਾ। ਸੋ ਜੇ ਤੁਹਾਨੂੰ ਕੋਈ ਕਹਿੰਦਾ ਹੈਗਾ ਸਮੋਕ ਚੈੱਕ ਕਰਾਉਣ ਨੂੰ ਜਾਂ ਕਰਨ ਨੂੰ ਤੇ ਪਲੀਜ਼ ਥੋੜੀ ਦੇਰ ਰੁਕ ਜਾਓ ਕਿਉਂਕਿ ਤੁਸੀਂ 90 ਡੇਜ਼ ਦਾ ਟਾਈਮ ਹੈਗਾ ਜਦੋਂ ਤੱਕ ਤੁਸੀਂ ਆਪਣੀ ਜਿਹੜੀ ਆ ਸਮੋਕ ਚੈੱਕ ਦੀ ਉਹ ਦੇਣਾ ਹੈਗਾ। ਸੋ ਜਿੱਦਣ ਤੁਹਾਨੂੰ ਕਾਰ ਨੋਟੀਫਾਈ ਕਰਦਾ ਹੈਗਾ, ਕਲੀਨ ਟਰੱਕ ਚੈੱਕ ਨੋਟੀਫਾਈ ਕਰਦਾ ਕਿ ਤੁਹਾਡਾ ਟੈਸਟ ਡਿਊ ਹੈਗਾ, ਜਿੱਦਾਂ ਕਿ ਆਮ ਤੌਰ ਤੇ ਆਪਾਂ ਨੂੰ ਕਾਰਾਂ ਦੇ ਵਿੱਚ ਆਉਂਦਾ ਹੈਗਾ, ਉਦਾਂ ਹੀ ਕਰੋ ਕਿਉਂਕਿ ਅਜੇ ਤੱਕ ਕਾਰ ਦੀ ਸਾਈਟ ਦੇ ਉੱਤੇ ਜਾਂ ਕਾਰ ਵੱਲੋਂ ਕੋਈ ਵੀ ਖੁੱਲੇ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਜਿਨ੍ਹਾਂ ਦੇ ਕਰਕੇ ਕਿ ਆਪਾਂ ਕਹੀਏ ਕਿ ਆਪਾਂ ਕਿਦਨ ਉਹਦਾ ਟੈਸਟ ਕਰਵਾ ਸਕਦੇ ਹਾਂ, ਕਦੋਂ ਕਰਵਾ ਸਕਦੇ ਹਾਂ ਜੀ। ਸੋ ਇਹ ਅਕਸਰ ਹੀ ਰਮਨ ਜੀ ਜਦੋਂ ਡੈਡਲਾਈਨਸ ਆਉਣ ਜਾ ਰਹੀਆਂ ਹੁੰਦੀਆਂ ਨਾ ਵੀ ਉਦੋਂ ਰੌਲਾ ਜਿਹਾ ਪੈ ਜਾਂਦਾ ਤਰੀਕਾਂ ਨੂੰ ਲੈ ਕੇ ਵੀ ਕਿੱਦਾਂ ਹੋਣਾ, ਕਿਵੇਂ ਹੋਣਾ, ਕੀ ਜਿਹੜਾ ਉਹ ਚੱਲ ਰਿਹਾ। ਸੋ ਜਿੱਦਾਂ ਹੁਣ ਤੁਸੀਂ ਇਹਦਾ ਕਾਰ ਦਾ ਦੱਸਤਾ, ਉਹਦਾ ਦੱਸਤਾ, ਇਹ ਫਿੰਸਨ ਵਾਲੇ ਨੂੰ ਲੈ ਕੇ ਕਾਫੀ ਰੌਲਾ ਆ ਵੀ ਸਾਰੇ ਜਾਣੇ ਉਹ ਚੀਜ਼ ਨੂੰ ਸ਼ੇਅਰ ਕਰਦੇ ਆ ਵੀ ਉਹਦੀ ਰੋਕ ਲੱਗ ਗਈ, ਫੇਰ ਹਟ ਗਈ, ਫੇਰ ਲੱਗ ਗਈ, ਰੋਕ ਲੱਗ ਗਈ। ਸੋ ਇਹ ਫਿੰਸਨ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਹੈ। ਕਲੀਅਰਲੀ ਹੁਣ ਤੁਸੀਂ ਦੱਸ ਸਕਦੇ ਵੀ ਲੇਟੈਸਟ ਕੀ ਸਿਚੁਏਸ਼ਨ ਹੈਗੀ ਹੈ ਉਸਦੀ? ਦੇਖੋ ਜੀ, ਮੈਂ ਤਾਂ ਕਲੀਅਰਲੀ ਇਹ ਗੱਲ ਕਹਿਣਾ ਹੈਗਾ ਕਿ ਜੇ ਵੇਟ ਕਰਨੀ ਤੁਸੀਂ ਵੇਟ ਕਰ ਲਓ, ਠੀਕ ਆ। ਜੇ ਤੁਸੀਂ ਭਰਨੀ ਆ ਭਰ ਦਿਓ।
ਇਹ ਜਿੱਦਾਂ ਕੋਈ ਆਪਣੀ ਕੋਈ ਏਡਾ ਹੁਣ ਇਸ ਵੇਲੇ ਦਾ ਜੇ ਕਹਿ ਲਓ ਵੀ ਉਹ 31 ਦੀ ਆਪਾਂ ਡੇਟ ਦਿੱਤੀ ਸੀਗੀ, ਡੈਫੀਨਿਟਲੀ ਦਿੱਤੀ ਸੀਗੀ। ਇੱਕ ਜੱਜ ਨੇ ਇੱਕ ਆਰਡਰ ਕੱਢ ਦਿੱਤਾ ਹੈਗਾ। ਆਪਾਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਆਮ ਤੌਰ ਤੇ ਇਦਾਂ ਦੇ ਕੋਰਟ ਦੇ ਵਿੱਚ ਕੋਈ ਨਾ ਕੋਈ ਆਰਡਰ ਹੋ ਜਾਂਦਾ ਹੁੰਦਾ, ਰੋਕ ਕਿਤੇ ਨਾ ਕਿਤੇ ਲੱਗ ਜਾਂਦੀ ਆ। ਸੋ ਟੈਕਸਸ ਦੀ ਸਟੇਟ ਦੇ ਵਿੱਚ ਇਹ ਹੋਇਆ ਹੈਗਾ ਆਰਡਰ ਜਿਹੜਾ, ਪਰ ਉਹਦੇ ਕਰਕੇ ਇਹ ਚੀਜ਼ ਖਤਮ ਹੋ ਜਾਊਗੀ ਮੈਨੂੰ ਨਹੀਂ ਲੱਗਦਾ। ਕਾਰ ਦੇ ਲਈ ਵੀ ਆਪਾਂ ਜਦੋਂ AB5 ਦਾ ਰੌਲਾ ਸੀਗਾ, ਕਿੰਨਾ ਚਿਰ ਹੋ ਗਿਆ ਉਹ ਫਾਈਟ ਚੱਲਦੀ ਨੂੰ, ਉਹ ਸਾਰਾ ਕੁਝ ਚੱਲਦੀ ਨੂੰ, ਸਟਿਲ ਅਜੇ ਓਇਡਾ ਵਾਲੇ ਉੱਤੇ ਫਾਈਟ ਕਰੀ ਜਾ ਰਹੇ ਆ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਆਲਰੇਡੀ ਗਿਵ ਅਪ ਕਰ ਦਿੱਤਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਵੇਗ ਹੁੰਦੀਆਂ ਹੈਗੀਆਂ। ਜਿੱਥੇ ਜਿਹੜੇ ਟੈਕਸਸ ਦੀ ਕੋਰਟ ਨੇ ਇਹਦੇ ਉੱਤੇ ਰੋਕ ਲਾਈ ਆ, ਉਹਨੇ ਇੰਜੰਕਸ਼ਨ ਨਹੀਂ ਲਾਈ ਹੈਗੀ, ਸਿਰਫ ਉਹਨੇ ਹੋਲਡ ਦੇ ਪਾਇਆ ਹੈਗਾ। ਤੇ ਜਿਹੜੀ ਟ੍ਰੈਜਰੀ ਡਿਪਾਰਟਮੈਂਟ ਹੈਗਾ ਉਹਨਾਂ ਨੇ ਕਿਹਾ ਸੀਗਾ ਅਸੀਂ ਅਪੀਲ ਕਰਾਂਗੇ, ਤੇ ਉਹਨਾਂ ਨੇ ਅਪੀਲ ਵੀ ਨਹੀਂ ਕੀਤੀ ਹੈਗੀ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਹਾਨੂੰ ਦਰਸਾਉਂਦੀਆਂ ਕਿ ਨਾ ਉਹ ਪੂਰੇ ਤੌਰ ਦੇ ਉੱਤੇ ਜਿਹੜੇ ਜੱਜ ਸਾਹਿਬ ਆ ਉਹ ਸ਼ੋਰ ਹੈਗੇ ਆ, ਤੇ ਨਾ ਹੀ ਪੂਰੇ ਤੌਰ ਤੇ ਟ੍ਰੈਜਰੀ ਡਿਪਾਰਟਮੈਂਟ ਸ਼ੋਰ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਆਲਰੇਡੀ ਜਿਹੜੀ ਇਨਫੋਰਮੇਸ਼ਨ ਉੱਥੇ ਮੰਗਦੇ ਆ ਉਹਦੇ ਉੱਤੇ ਸਾਈਟ ਦੇ ਉੱਤੇ ਜਿਹੜੀ ਤੁਸੀਂ ਸਬਮਿਟ ਕਰਨੀ ਆ, ਉਹ ਇਨਫੋਰਮੇਸ਼ਨ ਆਲਰੇਡੀ ਗਵਰਨਮੈਂਟ ਕੋਲ ਹੈਗੀ ਆ। ਸੋ ਆਈ ਡੋਨਟ ਨੋ ਇਹਦਾ ਕਿਉਂ ਏਡੀ ਵੱਡੀ ਫਸ ਬਣਾਈ ਆ ਜਾਂ ਕਿਉਂ ਏਡਾ ਵੱਡਾ ਇਸ਼ੂ ਬਣਾਇਆ ਹੋਏਗਾ। ਇਹ ਸਿਰਫ ਮੈਂ ਅਗੇਨ ਉਹੀ ਗੱਲ ਕਹਿਣਾ ਕਿ ਇਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਲਈ ਪ੍ਰੋਬਲਮ ਹੈਗੀ ਆ ਜਿਹੜੇ ਕੋਈ ਗਲਤ ਕੰਮ ਕਰਦੇ ਹੈਗੇ ਆ। ਜੇ ਤੁਸੀਂ ਗਲਤ ਕੰਮ ਨਹੀਂ ਕਰਦੇ ਤਾਂ ਚੁੱਪ ਕਰਕੇ ਆਪਣੀ ਇਨਫੋਰਮੇਸ਼ਨ ਦਿਓ ਤੇ ਕੰਮ ਖਤਮ ਕਰੋ। ਜੀ ਜੀ ਬਿਲਕੁਲ। ਰਮਨ ਜੀ, ਹਰਜੋਤ ਜੀ, ਪਿਛਲੇ ਸਾਲ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੁੱਦਾ ਰਿਹਾ ਕਾਰਗੋ ਥੈਫਟ ਦਾ। ਰਮਨ ਜੀ, ਆਪਣੇ ਕੋਲ ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਤੁਸੀਂ ਵੀ ਜਾਣਦੇ ਆ, ਆਪਣੇ ਸੁਣਨ ਵਾਲੇ ਦੇਖਣ ਵਾਲੇ ਉਹ ਵੀ ਸਾਰੇ ਜਣੇ ਜਾਣਦੇ ਆ ਵੀ ਕਾਰਗੋ ਥੈਫਟ ਰੈਂਪੈਂਟ ਰਿਹਾ 2024 ਦੇ ਵਿੱਚ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਕੰਪਨੀਆਂ ਨੂੰ, ਉਹ ਲੋਕਾਂ ਨੂੰ ਜਿਹੜਾ ਆ ਉਸ ਦੇ ਵਿੱਚ ਝੱਲਣਾ ਪਿਆ ਹੈਗਾ ਆ। ਇਸ ਸਾਲ ਦੇ ਵਿੱਚ ਵੀ ਤੁਹਾਨੂੰ ਲੱਗਦਾ ਵੀ ਕੋਈ ਅਸਰ ਇਸ ਚੀਜ਼ ਦੇ ਉੱਤੇ ਪੈ ਸਕੂਗਾ? ਲਾ ਐਨਫੋਰਸਮੈਂਟ ਜਾਂ ਜਿਹੜੇ ਲੋਕ ਆ ਕਾਰਗੋ ਥੈਫਟ ਨੂੰ ਰੋਕਣ ਦੇ ਲਈ ਕੀ ਕੀਤਾ ਜਾ ਸਕਦਾ ਆ? ਦੇਖੋ ਵੀ ਇੰਨਾ ਜ਼ਿਆਦਾ ਟੈਕਸ ਤੁਸੀਂ ਪੇ ਕਰਦੇ ਆ ਸਾਰੀਆਂ ਹੀ ਕੰਪਨੀਆਂ, ਸਾਰੇ ਹੀ ਜਿਹੜੇ ਡਰਾਈਵਰ ਵੀ ਆ, ਓਨਰ ਆਪਰੇਟਰ ਵੀ ਆ, ਕੰਪਨੀਆਂ ਵੀ ਆ, ਜੋ ਵੀ ਆ, ਰੋਡ ਟੈਕਸ ਤੋਂ ਲੈ ਕੇ ਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਟੈਕਸ ਆ ਤੁਸੀਂ ਪੇ ਕਰਦੇ ਆ। ਪਰ ਕਿਤੇ ਨਾ ਕਿਤੇ ਲਾ ਐਨਫੋਰਸਮੈਂਟ ਦੀ ਇਸ ਦੇ ਵਿੱਚ ਰਮਨ ਜੀ ਢਿੱਲ ਆ, ਕਾਨੂੰਨ ਸਖਤ ਨਹੀਂ ਆ, ਜਾਂ ਕੀ ਮਸਲਾ ਕੀ ਪੈ ਜਾਂਦਾ ਆ ਵੀ ਕਾਰਗੋ ਥੈਫਟ ਇੰਨਾ ਜ਼ਿਆਦਾ ਜਿਹੜਾ ਵਧਿਆ ਰਿਹਾ ਤੇ ਕੋਈ ਹੈ ਆਸਾਰ ਘਟਣ ਦੇ? ਦੇਖੋ ਜੀ, ਇਹਦੇ ਕਈ ਫੈਕਟਰ ਹੈਗੇ ਆ ਰਾਜਕਰਨ। ਫੈਕਟਰ ਦੀ ਜੇ ਗੱਲ ਕਰੀਏ ਤੇ ਇਹਦੇ ਵਿੱਚ ਜਿਹੜੀ ਅਣਗਹਿਲੀ ਹੈਗੀ ਆ ਉਹ ਵੀ ਇੱਕ ਕੰਮ ਆਉਂਦੀ ਹੈਗੀ ਆ, ਇੱਕ ਥਾਂ ਤੇ ਫੈਕਟਰ ਹੈਗੀ ਆ। ਜੇ ਇਨਸਾਈਡ ਇਨਫੋਰਮੇਸ਼ਨ ਦੀ ਗੱਲ ਕਰੀਏ ਉਹ ਵੀ ਫੈਕਟਰ ਹੈਗੀ ਆ। ਇਕਨੋਮੀ ਡਾਊਨ, ਲੋਕਾਂ ਦੇ ਜਿਹੜੀਆਂ ਖਰਚੇ ਆ ਉਹ ਵਧੇ ਹੈਗੇ, ਉਹ ਵੀ ਇੱਕ ਫੈਕਟਰ ਹੈਗੀ ਆ। ਪੁਲਿਸ ਦੀ ਮੁਸਤੈਦੀ ਜਿਹੜੀ ਆ ਉਹ ਡੈਫੀਨੇਟਲੀ ਉਹ ਵੀ ਫੈਕਟਰ ਹੈਗੀ ਹੈ ਕਿ ਮੁਸਤੈਦੀ ਇੰਨੀ ਨਹੀਂ ਹੈਗੀ, ਜਾਂ ਇੰਨੇ ਇਹ ਜਿਹੜੇ ਆ ਲਾਈਫ ਥ੍ਰੈਟਨਿੰਗ ਇਸ਼ੂਜ਼ ਨਹੀਂ ਹੈਗੇ। ਸੋ ਬੜੇ ਫੈਕਟਰ ਹੈਗੇ ਜਿਹੜੇ ਇਹਦੇ ਵਿੱਚ ਕੰਮ ਕਰਦੇ ਹੈਗੇ ਆ। ਸੋ ਜੇ ਆਪਾਂ ਇੱਕ ਇੱਕ ਕਰਕੇ ਲਈਏ ਤੇ ਡੈਫੀਨੇਟਲੀ ਜਿਹੜੀਆਂ ਅਣਗਹਿਲੀਆਂ ਹੈਗੀਆਂ, ਜੇ ਤੁਸੀਂ ਆਪਣਾ ਟਰੱਕ ਲੋਡ ਜਿਹੜਾ ਆ ਉਹਨੂੰ ਸੇਫਟੀ ਦੇ ਨਾਲ ਨਹੀਂ ਲੈ ਕੇ ਜਾਂਦੇ। ਅਸੀਂ ਜਦੋਂ ਕੰਮ ਕਰਦੇ ਹੁੰਦੇ ਸੀਗੇ ਰਾਜਸਥਾਨ, ਉਦੋਂ ਟਰੱਕ ਸੇਫਟੀ, ਲੋਡ ਦੀ ਸੇਫਟੀ ਬਹੁਤ ਤਰੀਕੇ ਦੇ ਨਾਲ ਕਰ ਹੁੰਦੀ ਸੀ। ਜਦੋਂ ਲੋਕੀ ਟਰੱਕਿੰਗ ਕੰਪਨੀਆਂ ਜਿਹੜੀਆਂ ਡਰਾਈਵਰ ਨੂੰ ਕਰਦੀਆਂ ਸੀ, ਤਿਆਰ ਕਰਦੀਆਂ ਸੀ, ਉਹਦੀ ਟ੍ਰੇਨਿੰਗ ਦਿੰਦੀਆਂ ਸੀ, ਉਹਦੇ ਵਿੱਚ ਬਹੁਤ, ਕਿਉਂਕਿ ਜਿੱਦਾਂ ਦੀ ਕੰਪਨੀ ਲੋਡ ਕਰਦੀ ਹੈਗੀ ਆ, ਜਿੱਦਾਂ ਦੇ ਉਹ ਲੋਡ, ਜੇ ਹੁਣ ਉਹ ਲੋਡ ਹੀ ਉਹ ਸਿੰਪਲ ਜੇ ਚੀਪ ਜੇ ਜਾਂ ਮਾੜੇ ਮੋਟੇ ਜੇ ਲੋਡ ਕਰਦੀ ਤਾਂ ਉਹਨੇ ਉਦਾਂ ਦੀ ਟ੍ਰੇਨਿੰਗ ਦਿੰਦੇ ਸੀਗੇ। ਜਿਨ੍ਹਾਂ ਦੇ ਕਿਸੇ ਦੇ ਐਕਸਪੈਂਸਿਵ ਲੋਡ ਹੁੰਦੇ ਸੀਗੇ ਜਾਂ ਕਿਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਮਤਲਬ ਕਿ ਚੀਜ਼ਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਸਪੈਸੀਫਿਕ ਤੌਰ ਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਡਰਾਈਵਰ ਨੂੰ ਕਿ ਆਹ ਚੀਜ਼ਾਂ ਫੋਲੋ ਕਰਨੀਆਂ ਹੈਗੀਆਂ, ਪੈਡਲੌਕ ਲਾਉਣੇ ਹੈਗੇ, ਆਹ ਚੀਜ਼ਾਂ ਕਰਨੀਆਂ, ਆਹ ਕਰਨੀਆਂ ਹੈਗੀਆਂ, ਐਸ ਟਰੱਕ ਸਟਾਪ ਤੇ ਖੜਨਾ, ਇੱਥੇ ਨਹੀਂ ਖੜਨਾ, ਇੱਥੋਂ ਤੇਲ ਪਾਉਣਾ, ਇੱਥੋਂ ਨਹੀਂ ਪਾਉਣਾ, ਜੇ ਟੀਮ ਚੱਲਦੀ ਹੈਗੀ ਆ ਕਿਸ ਤਰ੍ਹਾਂ ਉਹਨਾਂ ਨੇ ਬਿਹੇਵ, ਇਹ ਚੀਜ਼ਾਂ ਤੁਹਾਡੇ ਡਰਾਈਵਰ ਓਰੀਐਂਟੇਸ਼ਨ ਦੇ ਵਿੱਚ ਆਉਂਦੀਆਂ ਸੀਗੀਆਂ। ਸੋ ਡਰਾਈਵਰ ਓਰੀਐਂਟੇਸ਼ਨ ਦੇ ਵਿੱਚ ਅੱਜ ਕੱਲ ਇਹ ਚੀਜ਼ਾਂ ਜ਼ੀਰੋ ਦੇ ਨਾਂ ਤੇ ਆ, ਕੋਈ ਟ੍ਰੇਨਿੰਗ ਨਹੀਂ ਹੈਗੀ, ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈਗਾ। ਔਰ ਜਿੱਥੇ ਵੀ ਤੁਸੀਂ ਦੇਖ ਲਓ ਕਿ ਜਿੱਥੇ ਕਿਤੇ ਚੋਰੀ ਹੁੰਦੀ ਹੈਗੀ ਆ, ਉੱਥੇ 100% ਜਿਹੜੀ ਆ ਅਣਗਹਿਲੀ ਕਿਤੇ ਨਾ ਕਿਤੇ ਹੋ ਜਾਂਦੀ ਆ। ਤੁਸੀਂ ਅੱਜ ਗੱਲ ਕਰਕੇ ਦੇਖੋ ਕਿੰਨਿਆਂ ਕੋ ਟ੍ਰੇਲਰ ਦੇ ਪਿਨ ਲੌਕ, ਜਿਹੜੇ 5th ਪਿਨ ਲੌਕ ਹੈਗੇ ਆ ਟਰੱਕ ਦੇ ਵਿੱਚ ਰੱਖੇ ਆ ਜਾਂ ਯੂਜ਼ ਕਰਦੇ ਆ ਜਦੋਂ ਟ੍ਰੇਲਰ ਡ੍ਰੌਪ ਕਰਦੇ ਆ,
ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਅਣਗਹਿਲੀ ਦੇ ਤੌਰ ਤੇ ਗਿਣੀਆਂ ਜਾ ਸਕਦੀਆਂ। ਉਸ ਤੋਂ ਬਾਅਦ ਜਿਹੜੀ ਆਪਣੀ ਗੱਲ ਕਰੀਏ ਕਿ ਆਪਣਾ ਲਾਅ ਐਨਫੋਰਸਮੈਂਟ ਆ, ਉਹਦੇ ਵਿੱਚ ਵੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਬਹੁਤ ਇਸ ਵੇਲੇ ਜਿਹੜੀਆਂ ਕੁਐਸਚਨ ਮਾਰਕ ਹੈਗੀਆਂ ਕਿ ਕਿੰਨੇ ਕੀ ਮੁਸਤੈਦੀ ਦੇ ਨਾਲ ਜਿਹੜੀ ਲਾਅ ਐਨਫੋਰਸਮੈਂਟ ਆ ਇਹਨੂੰ ਫੋਲੋ ਕਰਦੀ ਆ, ਔਰ ਜਿਹੜੇ ਫੜਦੇ ਆ ਉਹਨਾਂ ਨੂੰ ਕਿੰਨੀ ਕੁ ਸਖਤ ਤੋਂ ਸਖਤ ਸਜ਼ਾ ਮਿਲਦੀ ਆ। ਤੀਸਰੀ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਇਨਸਾਈਡ ਪ੍ਰੋਬਲਮ ਜਿਹੜੀ ਹੈਗੀ ਹੈ ਕਿ ਮੋਸਟਲੀ ਜਿਹੜੇ ਇਸ ਤਰ੍ਹਾਂ ਦੇ ਲੋਡ ਚੋਰੀ ਹੁੰਦੇ ਆ ਉਹਨਾਂ ਦੇ ਜਾਂ ਵੇਅਰ ਹਾਊਸ ਦੇ ਵਿੱਚੋਂ ਉਹਨਾਂ ਦੀ ਖਬਰ ਬਾਹਰ ਜਾਂਦੀ ਆ, ਜਾਂ ਟਰੱਕਿੰਗ ਕੰਪਨੀ ਦੇ ਵਿੱਚੋਂ ਖਬਰ ਜਾਂਦੀ ਹੈ, ਜਾਂ ਕਿਤੇ ਨਾ ਕਿਤੇ ਉਹਦੀ ਖਬਰ ਬਾਹਰ ਜਾਂਦੀ ਆ, ਜਾਂ ਜਿਹੜੀ ਸਾਡੀ ਸਰਵਿਸਿਜ਼ ਜਿਹੜੀਆਂ ਬਾਹਰਲੇ ਕੰਟਰੀਆਂ 'ਚ ਬੈਠੀਆਂ ਹੈਗੀਆਂ ਉਹਨਾਂ ਦੇ ਥਰੂ ਬਾਹਰ ਜਾਂਦੀ ਹੈਗੀ ਆ। ਸੋ ਇਹ ਕਈ ਲੂਪ ਹੋਲ ਹੈਗੇ ਆ ਜਿਹੜੇ ਕਿ ਸਾਨੂੰ ਵਿਚਾਰਨੇ ਪੈਣਗੇ, ਸੋਚਣੇ ਪੈਣਗੇ। ਜੇ ਤੁਹਾਡੀ ਕੰਪਨੀ ਦੇ ਵਿੱਚ ਇਦਾਂ ਦੀ ਚੋਰੀ ਹੋ ਰਹੀ ਆ ਜਾਂ ਇਦਾਂ ਦਾ ਕੰਮ ਹੋਇਆ ਹੈਗਾ ਤੇ ਯੂ ਨੀਡ ਟੂ ਸਿਟ ਡਾਊਨ ਐਂਡ ਬੈਟਰ ਵਾਚ ਕਿ ਤੁਹਾਡੇ ਆਪਰੇਸ਼ਨਸ ਦੇ ਵਿੱਚ ਕਿੱਥੇ ਕਮੀ ਹੈਗੀ ਆ, ਕਿੱਥੇ ਆਪਰੇਸ਼ਨ ਦੇ ਵਿੱਚ ਤੁਹਾਡੀ ਪ੍ਰੋਬਲਮ ਹੈਗੀ ਆ, ਕਿੱਥੇ ਤੁਸੀਂ ਉਹਨੂੰ ਠੀਕ ਕਰ ਸਕਦੇ ਆ, ਕਿਹੜੇ ਢੰਗ ਨਾਲ ਠੀਕ ਕਰ ਸਕਦੇ ਆ ਤੁਸੀਂ। ਡੈਸ਼ ਕੈਮ, ਡਰਾਈਵਰ ਫੇਸਿੰਗ ਕੈਮ, ਹੋਰ ਬਹੁਤ ਚੀਜ਼ਾਂ ਐਸੀਆਂ ਹੈਗੀਆਂ, ਬਹੁਤ ਐਸੇ ਟਰੈਕਿੰਗ ਸਿਸਟਮ ਹੈਗੇ ਜਿਹੜੇ ਅਨਡਿਟੈਕਟੇਬਲ ਹੈਗੇ ਆ। ਸੋ ਕਿੱਥੇ ਤੁਹਾਡੀ ਪ੍ਰੋਬਲਮ ਹੈਗੀ ਆ, ਕਿਹੜੀ ਪ੍ਰੋਬਲਮ ਨੂੰ ਕਿੱਦਾਂ ਸੋਲਵ ਕਰਨਾ ਹੈਗਾ, ਇਹ ਤੁਹਾਨੂੰ ਬੈਠ ਕੇ ਦੇਖਣਾ ਪਊਗਾ। ਰਾਜਕਰਨ ਇਹ ਚੀਜ਼ਾਂ ਤੋਂ ਇਹ ਚੀਜ਼ਾਂ ਜਿਹੜੀਆਂ ਆ ਤੁਸੀਂ ਥੋੜੀ ਬਹੁਤ ਮੁਸਤੈਦੀ ਦਿਖਾਓ ਨਾ ਤੇ ਇਹ ਚੀਜ਼ਾਂ ਜਿਹੜੀਆਂ ਕੰਟਰੋਲ 'ਚ ਆ ਸਕਦੀਆਂ। ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਜਿਹੜੀਆਂ ਦੋਰਾਵਾਂ ਨਹੀਂ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਬਚਣ ਦੀ ਜਿਹੜੀ ਜ਼ਰੂਰਤ ਆ। ਬਾਕੀ ਲਾਅ ਐਨਫੋਰਸਮੈਂਟ ਦੇ ਉੱਤੇ ਵੀ ਪ੍ਰੈਸ਼ਰ ਪਾਉਣ ਦੀ ਜ਼ਰੂਰਤ ਆ। ਹਰਜੋਤ ਜੀ, ਰਮਨ ਜੀ, ਹੁਣ ਜਿੱਦਾਂ ਜਿਹੜਾ ਪ੍ਰੋਪ 36 ਪਾਸ ਹੋਇਆ ਆ, ਉਹਦੇ ਨਾਲ ਅਜਿਹੀਆਂ ਚੀਜ਼ਾਂ ਦੇ ਉੱਤੇ ਕੈਲੀਫੋਰਨੀਆ 'ਚ ਆਪਾਂ ਦੇਖ ਸਕਦੇ ਹਾਂ ਵੀ ਐਟਲੀਸਟ ਉਹਦੇ ਤਹਿਤ ਹੀ ਇਹ ਚੀਜ਼ਾਂ ਦੇ ਉੱਤੇ ਠੱਲ ਪੈਣੀ ਸ਼ੁਰੂ ਹੋਊਗੀ, ਪਹਿਲੋਂ ਦੇ ਨਾਲੋਂ ਸਖਤ ਆ। ਵੈਸੇ ਤਾਂ ਹੁਣ ਕੋਈ ਵੀ ਟਰੱਕ ਦਾ ਲੋਡ ਚੋਰੀ ਹੋਵੇ ਜਾਂ ਵਿੱਚੋਂ ਸਮਾਨ ਚੋਰੀ ਹੋਵੇ, ਉਹ ਤਾਂ ਓਬਵੀਅਸਲੀ $950 ਤੋਂ ਵੱਧ ਦਾ ਹੀ ਜਿਹੜਾ ਹਮੇਸ਼ਾ ਉਹ ਹੁੰਦਾ ਆ। ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖਦੇ ਸੀਗੇ ਵੀ ਇੰਨੀ ਜਿਹੜਾ ਕਹਿ ਲਓ ਵੀ ਉਹਨਾਂ ਦੀ ਫੜੋ ਫੜਾਈ ਨੂੰ ਲੈ ਕੇ ਜਾਂ ਚੀਜ਼ਾਂ ਨੂੰ ਲੈ ਕੇ ਧਿਆਨ ਜਿਹੜਾ ਉਹ ਨਹੀਂ ਸੀ ਦਿੱਤਾ ਜਾਂਦਾ। ਜੇ ਫੜ ਵੀ ਹੁੰਦੇ ਆ ਤਾਂ ਸਜ਼ਾ ਜਿਹੜੀ ਛੋਟੀ ਜੀ ਆ ਜਾਂ ਚਾਰਜ ਹੀ ਜਿਹੜਾ ਉਹ ਨਹੀਂ ਹੁੰਦਾ ਸੀ। ਸੋ ਆਈ ਥਿੰਕ ਇੱਥੇ ਵੀ ਪ੍ਰੈਸ਼ਰ ਪਾਉਣ ਦੀ ਜਿਹੜੀ ਉਹ ਜ਼ਰੂਰਤ ਆ ਡਿਸਟ੍ਰਿਕਟ ਅਟਾਰਨੀਜ਼ ਤੇ ਲਾਅ ਐਨਫੋਰਸਮੈਂਟ ਦੇ ਉੱਤੇ ਵੀ, ਭਾਈ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਲਓ। ਤੁਸੀਂ ਤਾਂ ਲਿਟਰਲੀ ਕੰਪਨੀ ਨੂੰ ਬਲੀਡ ਕਰਾ ਰਹੇ ਆ, ਇਕਨੋਮੀ ਨੂੰ ਬਲੀਡ ਕਰਾ ਰਹੇ ਆ, ਇੰਡਸਟਰੀ ਨੂੰ ਬਲੀਡ ਕਰਾ ਰਹੇ ਆ। ਬਿਲਕੁਲ ਰਾਜਕਰਨ, ਇਹ ਚੀਜ਼ ਬਿਲਕੁਲ ਸੱਚੀ ਹੈਗੀ ਆ। ਪਰ ਜਿਹੜਾ ਇਹ ਵਾਲਾ ਲਾਅ ਜਿੱਦਾਂ ਤੁਸੀਂ ਕਿਹਾ ਕਿ ਇਹ $950 ਤੋਂ ਉੱਪਰ ਹੈਗਾ, ਸੋ ਆਈ ਡੋਂਟ ਥਿੰਕ ਸੋ ਇਹ ਲਾਅ ਜਿਹੜਾ ਇਫੈਕਟਿਵ ਹੈਗਾ ਇੱਥੇ। ਮੇਰੇ ਖਿਆਲ ਦੇ ਵਿੱਚ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਵੀ ਕਾਫੀ ਲੰਮੀ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਆ। ਕੋਈ ਇਹ ਨਹੀਂ ਕਿ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਟੋਟਲੀ ਲਾਅ ਐਨਫੋਰਸਮੈਂਟ ਬਿਲਕੁਲ ਅਣਗਹਿਲੀ ਕਰ ਰਹੇ, ਕੁਝ ਨਹੀਂ ਕਰ ਰਹੇ ਹੈਗੇ। There's a lot going on, ਬਹੁਤ ਇਨਵੈਸਟੀਗੇਸ਼ਨ ਹੁੰਦੀ ਆ। ਆਪਾਂ ਪਿੱਛੇ ਜੇ ਜੋ ਦੇਖਿਆ ਸੀਗਾ LA ਦੇ ਵਿੱਚ 40-50 ਬੰਦੇ ਜਿਹੜੇ ਫੜੇ ਸੀਗੇ, ਜਿਹੜਾ ਰੈਕਟ ਫੜਿਆ ਸੀਗਾ। ਇਸ ਤਰ੍ਹਾਂ ਹੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਆ। ਇਹ ਜਿਹੜੇ ਗਰੁੱਪ ਹੁੰਦੇ ਆ, ਜਿਹੜੇ ਇਹ ਚੋਰੀਆਂ ਹੁੰਦੀਆਂ, ਸਾਰਾ ਕੁਝ ਹੁੰਦਾ ਹੈ, ਕਿਤੇ ਨਾ ਕਿਤੇ ਪਿੱਛੇ ਜਾ ਕੇ ਕਈ ਜਿਹੜੇ ਇੱਕੋ ਗਰੁੱਪ ਨਾਲ ਜੁੜਦੇ ਹੁੰਦੇ ਆ। ਸੋ ਆਈ ਥਿੰਕ ਓਵਰਆਲ ਮੇਰੇ ਖਿਆਲ ਦੇ ਵਿੱਚ ਆਪਾਂ ਕਿਸੇ ਦੇ ਉੱਤੇ ਦੋਸ਼ ਦੇਣ ਨਾਲੋਂ, ਕਿਸੇ ਨੂੰ ਇਹ ਚੀਜ਼ ਕਹਿਣ ਨਾਲੋਂ, ਕਿਸੇ ਤੇ ਉਂਗਲ ਚੱਕਣ ਨਾਲੋਂ ਪਹਿਲਾਂ ਆਪਣੇ ਵੱਲ ਧਿਆਨ ਦੇਈਏ ਕਿ ਅਸੀਂ ਉਹਨਾਂ ਨੂੰ ਮਤਲਬ ਕਿ ਚੀਜ਼ਾਂ ਨੂੰ ਖਤਮ ਕਰਨ ਨੂੰ ਕੀ ਕਰ ਰਹੇ ਹਾਂ। ਅਸੀਂ ਉਹਨਾਂ ਦੇ ਲਈ ਸਾਡੇ ਕੋਲ ਕੀ ਹਥਿਆਰ ਹੈਗੇ ਆ, ਅਸੀਂ ਕੀ ਵਰਤ ਰਹੇ ਹਾਂ, ਸਾਡੇ ਡਰਾਈਵਰ ਕਿੰਨੇ ਕੁ ਮੁਸਤੈਦ ਹੈਗੇ ਆ। ਰਾਜਨ, ਇੱਥੇ ਹੀ ਮੈਂ ਇੱਕ ਟਾਈਮ ਲਾਊਂਗਾ ਥੋੜਾ ਜਿਹਾ ਕਿ ਆਪਾਂ ਡਰਾਈਵਰ ਦੀ ਜਿਹੜੀ ਐਜੂਕੇਸ਼ਨ ਆ ਉਹਦੇ ਉੱਤੇ ਗੱਲ ਕਰਦੇ ਹੁੰਦੇ ਆ। ਤੇ ਜਿੱਦਾਂ ਮੈਂ ਪਿਛਲੇ ਆਪਾਂ ਹੁਣ ਇਹ ਕਹਿ ਸਕਦੇ ਕਿ ਪਿਛਲੇ ਸਾਲ ਦੇ ਵਿੱਚ ਮੈਂ ਕਿਹਾ ਸੀਗਾ ਕਿ 2025 ਦੇ ਵਿੱਚ ਅਸੀਂ ਜਿਹੜਾ ਹੈ ਡਰਾਈਵਰ ਐਜੂਕੇਸ਼ਨ ਦੇ ਉੱਤੇ ਪੂਰਾ ਧਿਆਨ ਦਿਆਂਗੇ। ਤੇ ਮੈਨੂੰ ਖੁਸ਼ੀ ਆ ਕਿ ਅਸੀਂ ਆਪਣੇ ਜਿਹੜਾ ਨਾਪਟਾ ਦੀ ਵੈਬਸਾਈਟ ਹੈਗੀ ਆ ਉੱਥੇ ਓਪਨਲੀ ਅਸੀਂ ਜਿਹੜਾ ਆ ਉੱਥੇ ਤੁਹਾਨੂੰ ਮੈਂਬਰ ਹੋਣ ਦੀ ਲੋੜ ਨਹੀਂ ਹੈਗੀ। ਤੁਸੀਂ ਜਾ ਕੇ ਨਾਪਟਾ ਦੀ ਵੈਬਸਾਈਟ ਤੇ ਡਰਾਈਵਰ ਐਜੂਕੇਸ਼ਨ ਦੇ ਟੈਬ ਦੇ ਥੱਲੇ ਤੁਸੀਂ ਡਰਾਈਵਰ ਐਜੂਕੇਸ਼ਨ ਦੀਆਂ ਜਿਹੜੀਆਂ ਉੱਥੇ ਕੋਰਸਿਸ ਹੈਗੇ ਆ ਉਹ ਤੁਸੀਂ ਲੈ ਸਕਦੇ ਹੈਗੇ ਆ, ਜਿਹਦੇ ਚ ਆਵਰਸ ਆਫ ਸਰਵਿਸ ਦਾ ਕੋਰਸ ਅਵੇਲੇਬਲ ਹੈਗਾ, ਡਰੱਗ ਐਂਡ ਅਲਕੋਹਲ ਟੈਸਟਿੰਗ ਦਾ ਅਵੇਲੇਬਲ ਹੈਗਾ, ਆਵਰਸ ਆਫ ਸਰਵਿਸ 150 에ਅਰ ਮਾਈਲਸ ਵਾਲਾ ਅਵੇਲੇਬਲ ਹੈਗਾ, ਡਿਫੈਂਸਿਵ ਡਰਾਈਵਿੰਗ ਟਰੈਕਟਰ ਟ੍ਰੇਲਰ ਦਾ ਅਵੇਲੇਬਲ ਹੈਗਾ, ਵਹੀਕਲ ਇੰਸਪੈਕਸ਼ਨ ਦਾ ਅਵੇਲੇਬਲ ਹੈਗਾ। ਉਸ ਤੋਂ ਨਾਲ ਉਹਦੇ ਵਿੱਚ ਸਾਡੇ ਕੋਲ ਡਰੱਗ ਐਂਡ ਅਲਕੋਹਲ ਰੀਜ਼ਨੇਬਲ ਸਸਪੀਸ਼ਨ, ਇਹ ਇੱਕ ਕੋਰਸ ਜਿਹੜਾ ਕਿ ਹਰ ਇੱਕ ਟਰੱਕਿੰਗ ਕੰਪਨੀ ਨੂੰ ਜਿਹੜੇ ਕੋਲ ਇੱਕ ਤੋਂ ਵੱਧ ਡਰਾਈਵਰ ਹੈਗਾ ਉਹਨੂੰ ਕਰਨ ਦੀ ਲੋੜ ਹੈਗੀ, ਉਹ ਅਵੇਲੇਬਲ ਹੈਗਾ। ਹੋਰ ਵੀ ਕੋਰਸ ਜਿਹੜੇ ਆ ਰਹੇ ਹੈਗੇ ਆ।
ਇਹਦੇ ਨਾਲ ਹੀ ਇੱਕ ਕੋਰਸ ਜਿਹੜਾ ਅਸੀਂ ਹੋਰ ਦਿੱਤਾ ਹੈਗਾ ਉਹ ਬਿਜ਼ਨਸ ਸਕਿੱਲਸ ਫॉर ਓਨਰ ਆਪਰੇਟਰ ਹੈਗਾ। ਸੋ ਜੇ ਤੁਸੀਂ ਨਵੇਂ ਓਨਰ ਆਪਰੇਟਰ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਆ ਤੇ ਉਹਦੇ ਲਈ ਤੁਹਾਨੂੰ ਇਹ ਕੋਰਸ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਜਿਹਦੇ ਵਿੱਚ ਕਿ ਇੱਕ ਸਕਸੈਸਫੁਲ ਓਨਰ ਆਪਰੇਟਰ ਨੂੰ ਸਕਿੱਲਸ ਜਿਹੜੀਆਂ ਚਾਹੀਦੀਆਂ ਉਹ ਉਹਨਾਂ ਨੂੰ ਆਪਣੀ ਬਿਜ਼ਨਸ ਪਲਾਨ, ਬਜਟ, ਕੈਲਕੂਲੇਟ ਕਾਸਟ ਤੇ ਹਾਊ ਟੂ ਮਿਨੀਮਾਈਜ਼ ਦਾ ਕਾਸਟ, ਇਹ ਚੀਜ਼ਾਂ ਸਾਰੀਆਂ ਉਸ ਕੋਰਸ ਦੇ ਵਿੱਚ ਸਿਖਾਈਆਂ ਜਾਂਦੀਆਂ। ਸੋ ਪਲੀਜ਼ ਜੇ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਆ, ਇੱਕ ਜਾ ਕੇ ਨਾਪਤਾ ਦੀ ਵੈਬਸਾਈਟ ਤੇ ਡਰਾਈਵਰ ਐਜੂਕੇਸ਼ਨ ਦੇ ਵਿੱਚ ਇਹ ਕੋਰਸਸ ਅਵੇਲੇਬਲ ਹੈਗੇ ਆ। ਜੇ ਤੁਹਾਡੀ ਟਰੱਕਿੰਗ ਕੰਪਨੀ ਦੇ ਡਰਾਈਵਰ ਜਿਹੜੇ ਆ ਉਹ ਇਹ ਕੋਰਸ ਕਰਦੇ ਆ ਔਰ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਇਹ ਕੋਰਸ ਦੇ ਸਰਟੀਫਿਕੇਟ ਜਿਹੜੇ ਆ ਸਬਮਿਟ ਕਰਦੇ ਆ ਤੇ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਵੀ ਮਿਲਦਾ ਹੈਗਾ। ਸੋ ਮੈਂ ਸਿਰਫ ਇਹੋ ਹੀ ਕਹਿਣਾ ਸੀਗਾ ਕਿ ਜਿਹੜੀ ਆਪਾਂ ਗੱਲ ਪਿਛਲੇ ਸਾਲ ਕਰਕੇ ਗਏ ਸੀਗੇ ਡਰਾਈਵਰ ਐਜੂਕੇਸ਼ਨ ਬਾਰੇ, ਉਹ ਅਸੀਂ ਡੈਫੀਨੇਟਲੀ ਤੁਹਾਡੇ ਸਾਹਮਣੇ ਲਿਆਣ ਕੇ ਦਿੱਤੀ ਆ। ਤੁਸੀਂ ਇਹਨਾਂ ਨੂੰ ਕੋਰਸਸ ਨੂੰ ਜਿਹੜਾ ਆ ਜਾ ਕੇ ਲਾਓ, ਕਿਉਂਕਿ ਕਿਸੇ ਨੂੰ ਪੁੱਛਣ ਦੇ ਲਈ ਕਿ ਆਵਰਸ ਆਫ ਸਰਵਿਸ ਕੀ ਆ ਜਾਂ 150 ਮਾਈਲ ਦਾ ਕੀ ਆ, ਵਹੀਕਲ ਇਨਸਪੈਕਸ਼ਨ ਚ ਕੀ ਆ, ਜੇ ਇੱਕ ਵਹੀਕਲ ਇਨਸਪੈਕਸ਼ਨ ਦਾ ਰਾਜਕਰਨ $20 ਦਾ ਕੋਰਸ ਲਿਆ, ਤੁਹਾਡੀ ਰੋਡ ਸਾਈਡ ਇਨਸਪੈਕਸ਼ਨ ਤੁਹਾਡੇ ਸਕੇਲ ਦੇ ਉੱਤੇ ਕੰਮ ਆ ਜਾਂਦਾ ਤੇ ਮੇਰੇ ਖਿਆਲ ਇੱਕ $20 ਨਾਲ ਤੁਸੀਂ 700-800 ਹਜ਼ਾਰ ਡਾਲਰ ਜੇ ਬਚਾ ਸਕਦੇ ਆ ਤੇ ਕੋਈ ਮਾੜੀ ਡੀਲ ਨਹੀਂ। ਜੀ ਬਿਲਕੁਲ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408272 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ 4082725200 ਦੇ ਉੱਤੇ। ਸੋ ਬਿਲਕੁਲ ਜੀ, ਜਿਹੜੇ ਨਵੇਂ ਡਰਾਈਵਰ ਆਉਂਦੇ ਆ ਉਹ ਤੁਹਾਨੂੰ ਕਿੱਦਾਂ ਚਲਾਉਣਾ, ਕਿਵੇਂ ਕਰਨਾ, ਡਰਾਈਵਰ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਮਸਲਾ ਰਮਨ ਜੀ, ਹਰਜੋਤ ਜੀ, ਪਿਛਲੇ ਕੁਝ ਸਾਲਾਂ ਦਾ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਹੈ। ਖਾਸ ਕਰਕੇ ਜਦੋਂ ਆਪਾਂ ਦੇਖਿਆ ਵੀ ਕਾਫੀ ਜਿਹੜੇ ਨਵੇਂ ਡਰਾਈਵਰਸ ਆ ਉਹਨਾਂ ਨੇ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਆ ਤੇ ਗਾਹੇ ਬਗਾਹੇ ਗੱਲ ਸਾਹਮਣੇ ਆਉਂਦੀ ਰਹੀ ਆ ਵੀ ਅਜੇ ਉਹ ਪੂਰੀ ਤਰ੍ਹਾਂ ਨੌਲੇਜੇਬਲ ਜਿਹੜੇ ਉਹ ਨਹੀਂ ਹੋ ਸਕੇ। ਉਹ ਐਜੂਕੇਸ਼ਨ ਲਏ ਬਗੈਰ ਜਾਂ ਅੱਧੀ ਐਜੂਕੇਸ਼ਨ, ਅੱਧੀ ਅਧੂਰੀ ਐਜੂਕੇਸ਼ਨ ਦੇ ਨਾਲ ਉਹ ਇਸ ਟਾਈਮ ਰੋਡ ਤੇ ਆ। ਸੋ ਉਹਨਾਂ ਨੂੰ ਜ਼ਰੂਰ ਆਪਣੇ ਆਪ ਨੂੰ ਇਸ ਇੰਡਸਟਰੀ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸੈੱਟ ਕਰਨਾ ਚਾਹੀਦਾ, ਵਧੀਆ ਕਰਨਾ ਚਾਹੀਦਾ। ਉਹ ਤੁਹਾਨੂੰ ਪਤਾ ਹੋਵੇ ਵੀ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ, ਕਿਹੜੀਆਂ ਨਹੀਂ, ਕਿਹੜੀ ਥਾਂ ਦੇ ਉੱਤੇ ਕਿਹੜੀ ਚੀਜ਼ ਤੁਹਾਡੇ ਲਈ ਬਿਹਤਰ ਆ, ਕੀ ਪ੍ਰੋਸੈਸ ਜਿਹੜੇ ਹੁੰਦੇ ਆ ਉਹ ਜ਼ਰੂਰ ਜਿਹੜੀ ਉਹ ਜਾਣੋ। ਐਕਸਪੀਰੀਅੰਸ ਦੇ ਨਾਲ ਤਾਂ ਚੀਜ਼ਾਂ ਦਾ ਪਤਾ ਲੱਗਦਾ ਹੀ ਲੱਗਦਾ ਆ, ਪਰ ਇਹ ਆ ਵੀ ਤੁਹਾਨੂੰ ਪਹਿਲਾਂ ਨੌਲੇਜ ਹੋਵੇ ਤਾਂ ਤੁਹਾਡੇ ਉਸ ਮੌਕੇ ਦੇ ਤੋਂ ਚੀਜ਼ ਕਲਿੱਕ ਕਰ ਜਾਂਦੀ ਆ ਵੀ ਭਾਈ ਆਹ ਚੀਜ਼ ਜਿਹੜੀ ਉਹ ਕਰਨੀ ਚਾਹੀਦੀ ਆ। ਉਹਦੇ ਨਾਲ ਤੁਸੀਂ ਵੀ ਸੇਫ ਆ ਤੇ ਬਾਕੀ ਵੀ ਜਿਹੜੇ ਆਲੇ ਦੁਆਲੇ ਰੋਡ ਦੇ ਉੱਤੇ ਤੁਹਾਡੇ ਨਾਲ ਉਹਨਾਂ ਨੂੰ ਵੀ ਸੇਫਟੀ ਜਿਹੜੀ ਉਹ ਮਹਿਸੂਸ ਹੁੰਦੀ ਹੈਗੀ ਆ। ਤੇ ਕਾਲ ਕਰਨ ਦੇ ਲਈ ਨੰਬਰ ਹੈ ਜੀ 408272 5200 4082725200 ਦੇ ਉੱਤੇ। ਤੇ ਹਰਜੋਤ ਜੀ, ਰਮਨ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਜੀ ਆਪਾਂ ਵਾਪਸ ਤੇ ਅਪਡੇਟ ਟਰੱਕਿੰਗ ਪ੍ਰੋਗਰਾਮ, ਟਰੱਕਿੰਗ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦੇ ਵਿੱਚ। ਅੱਜ ਦਾ ਜਿਹੜਾ ਅਪਡੇਟ ਟਰੈਕਿੰਗ ਪ੍ਰੋਗਰਾਮ ਇਹ ਸਾਲ 2025 ਦਾ ਪਹਿਲਾ ਪ੍ਰੋਗਰਾਮ ਆਪਾਂ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਰਮਨ ਜੀ, ਹਰਜੋਤ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ, ਆਪਾਂ ਉਹਨਾਂ ਦੀਆਂ ਕਾਲਸ ਵੀ ਲੈਂਦੇ ਆ। ਕਾਲ ਕਰਨ ਦੇ ਲਈ ਨੰਬਰ ਇੱਕ ਵਾਰੀ ਫਿਰ ਦੱਸਦੇ ਜਾਈਏ, 408 272 5200 4082725200। ਜੁੜੇ ਨੇ ਆਪਣੇ ਨਾਲ ਗੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਸਰ? ਜੀ ਜੀ ਬਿਲਕੁਲ ਜੀ, ਤੁਸੀਂ ਦੱਸੋ। ਜੀ 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 ਸਰ, ਆਪਾਂ ਨਾ ਕੇਸ ਲਾਇਆ ਸੀਗਾ ਇੱਧਰ, ਅਸੈਲਮ ਦਾ ਕੇਸ ਲੱਗਾ ਸੀਗਾ। ਭਾਜੀ ਉਹ ਇਮੀਗ੍ਰੇਸ਼ਨ ਵਾਲਾ ਪ੍ਰੋਗਰਾਮ ਸ਼ਨੀਚਰਵਾਰ ਨੂੰ ਹੁੰਦਾ ਹੈ, ਅੱਜ ਟਰੱਕਿੰਗ ਦਾ ਪ੍ਰੋਗਰਾਮ ਆ। ਸੋ ਤੁਸੀਂ ਸੈਟਰਡੇ ਨੂੰ ਕਰਿਓ ਜੀ ਪ੍ਰੋਗਰਾਮ। ਓਕੇ ਓਕੇ, ਥੈਂਕ ਯੂ। ਉਸ ਪ੍ਰੋਗਰਾਮ 'ਚ ਕਰਿਓ ਜੀ। ਸੈਟਰਡੇ ਨੂੰ ਹੁੰਦਾ ਜੀ 9 ਤੋਂ ਸ਼ੁਰੂ ਹੋ ਕੇ 10:30 11 ਵਜੇ ਤੱਕ ਜਿਹੜਾ ਪ੍ਰੋਗਰਾਮ ਚੱਲਦਾ। ਅਟਾਰਨੀ ਜੇ ਟੇਰਕੀਆਣਾ ਹੁਣੇ ਆਪਣੇ ਨਾਲ ਜੁੜਦੇ ਨੇ ਤੇ ਉਸ ਦੇ ਬਾਬਤ ਤੇ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਇੰਦਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਮੁੜ ਤੋਂ ਫੇਰ ਮੁਬਾਰਕਾਂ ਜੀ। ਗੁਰੂ ਸਾਹਿਬ ਇਸੇ ਤਰ੍ਹਾਂ ਸਾਰਿਆਂ ਨੂੰ ਖੁਸ਼ ਲੈ ਕੇ ਆਵੇ ਤੇ ਸਾਰਾ ਕੁਝ ਠੀਕ ਠਾਕ ਚੱਲਦਾ ਰਹੇ ਔਰ ਤਰੱਕੀਆਂ ਬਖਸ਼ੇ ਜੀ। ਧੰਨਵਾਦ ਜੀ, ਤੁਹਾਨੂੰ ਵੀ ਨਵਾਂ ਸਾਲ। ਤੁਹਾਨੂੰ ਵੀ ਵਧਾਈਆਂ ਨਵੇਂ ਸਾਲ ਦੀਆਂ ਬਹੁਤ ਬਹੁਤ। ਢਿੱਲੋਂ ਸਾਹਿਬ, ਹਾਂਜੀ ਢਿੱਲੋਂ ਸਾਹਿਬ ਨੇ ਜ਼ਿਕਰ ਕੀਤਾ ਸੀ ਮੇਰੀ ਡਰਾਈਵਰ ਦੇ ਐਜੂਕੇਸ਼ਨ ਦਾ, ਤੇ ਉਹਦੇ ਨੂੰ ਆਪਾਂ ਪਾਰਟ ਵਾਈਜ਼ ਜੇ ਥੋੜਾ ਜਿਹਾ ਉਹਦੇ ਉੱਤੇ ਗੱਲ ਕਰ ਲਈਏ। ਪਹਿਲਾਂ ਮਤਲਬ ਲਾਇਸੈਂਸ ਲੈਣਾ ਤੇ ਮੁੜ ਕੇ ਲਈ ਵੀ ਟਰੱਕ ਤੇ ਚਲਾਉਣਾ ਤੇ ਉਹਦੀ ਇੰਸਪੈਕਸ਼ਨ ਤੇ ਉਹਦਾ ਯਾਨੀ ਕਿ ਚੈਕਿੰਗ ਕਿਵੇਂ ਕਰਨੀ ਹੈ, ਫਿਰ ਉਹਦਾ ਬਿਹੇਵੀਅਰ ਕਹਿ ਜਾਏ ਤਾਂ ਮੈਂ ਸਮਝਦਾ ਵੀ ਵੈਸੇ ਤਾਂ ਨਫਤਾ ਆ ਤੇ ਇਹਨਾਂ ਨੇ ਪਾਇਆ ਬਹੁਤ ਵਧੀਆ ਚੈਪਟਰ ਬਾਈ ਚੈਪਟਰ। ਜੇ ਬੰਦਾ ਪੜ੍ਹ ਕੇ ਜਾਂਦੇ ਆ ਤਾਂ ਉਹ ਮਿਲਦਾ ਹੈਗਾ। ਬਹੁਤ ਵਧੀਆ ਗੱਲਬਾਤ ਹੈ ਇਹਨਾਂ ਦੀ। ਤੇ ਜਿਹੜੀ ਕੱਲ ਦੀਪਕ ਜੀ ਹੁਣ ਨਾਲ ਗੱਲ ਚੱਲ ਰਹੀ ਸੀ ਖਬਰਾਂ ਦੇ ਵਿੱਚ ਵੀ, ਮਨ ਖੁਸ਼ ਹੋ ਕੇ ਜੋ ਗੱਲ ਕਰਦੇ ਆ ਨਾ, ਕੰਮ ਕਰਦੇ ਆ ਆਪਾਂ, ਤਾਂ ਉਹ ਕੰਮ ਬੰਦਾ ਸਾਈਟੇਸ਼ਨ ਤੋਂ ਵੀ ਬਚਦਾ ਤੇ ਥਕੇਵਾਂ ਵੀ ਨਹੀਂ ਹੁੰਦਾਗਾ। ਹੁਣ ਜਿਹੜਾ ਬੰਦਾ ਮੈਨੂੰ ਸਾਈਡ ਨਾ ਦੇਵੇ ਜਾਂ ਕੋਈ ਹੋਰ ਐਰੀਟੇਟ ਹੋ ਕੇ ਗੁੱਸੇ ਗੱਸੇ ਨਾਲ ਬੰਦਾ ਕਰਦਾ, ਪਤਾ ਨਹੀਂ ਕੀ ਕੁਛ ਉਹਦੇ ਮਨ ਵਿੱਚ ਚੱਲਦਾ ਰਹਿੰਦਾ, ਉਹਦੇ ਨਾਲ ਵਾਇਲੇਸ਼ਨਾਂ ਵੀ ਵੱਧਦੀਆਂ ਤੇ ਥਕੇਵਾਂ ਵੀ ਹੁੰਦਾ। ਤੇ ਜਿਹੜੇ ਖੁਸ਼ ਰਹਿਣ ਦਾ ਜਿਹੜਾ ਇੱਕ ਤਰੀਕਾ ਉਹ ਡਰਾਈਵਿੰਗ ਦੇ ਵਿੱਚ ਵੀ ਬੜਾ ਸਾਰਥਕ ਹੈਗਾ। ਤੇ ਮੈਂ ਇਹੀ ਮਤਲਬ ਸਾਰਿਆਂ ਨੂੰ ਬੇਨਤੀ ਕਰਦਾ ਆਪਦੇ ਪਲੇਟਫਾਰਮ ਤੋਂ ਵੀ ਖੁਸ਼ ਰਹਿ ਕੇ ਬੰਦਾ ਦਾ ਜਿਹੜਾ ਕੰਮ ਕਰ ਲੈਣਾ, ਤੇ ਉਹ ਡਰਾਈਵਿੰਗ ਕਰਨੀ ਹੈ, ਚਾਹੇ ਉਹ ਤੁਸੀਂ ਕੋਈ ਵੀ ਪਾਰਟ ਦੀ ਜੌਬ ਕਰ ਰਹੇ ਹੋ, ਕਿਸੇ ਵੀ ਪੋਜੀਸ਼ਨ ਤੇ ਕੰਮ ਕਰ ਰਹੇ ਹੋ, ਉਹ ਬੜੀ ਵਧੀਆ ਗੱਲ ਹੈਗੀ ਆ। ਇਹਨਾਂ ਗੱਲ ਕਹਿ ਕੇ ਸਮਾਂ ਦਾ ਯਾਦ ਕਰਾਂ। ਥੈਂਕ ਯੂ। ਧੰਨਵਾਦ। ਧੰਨਵਾਦ। ਇੰਦਰਜੀਤ ਉਹਨਾਂ ਦਾ ਬਹੁਤ ਐਕਸਪੀਰੀਅੰਸ ਆ। ਸੋ ਰਮਨ ਜੀ, ਵਧੀਆ ਗੱਲ ਆ, ਕਿਉਂਕਿ ਜਿਹੜਾ ਬੰਦਾ ਕੰਮ ਨੂੰ ਇਹ ਸੋਚਦਾ ਵੀ ਮੇਰੇ ਤੇ ਬੋਝ ਆ ਨਾ, ਫਿਰ ਉਹ ਕੋਈ ਵੀ ਕੰਮ ਹੋਵੇ, ਟਰੱਕਿੰਗ ਦਾ ਚਾਹੇ ਕੋਈ ਵੀ ਹੋਵੇ, ਜਿਹੜਾ ਦਿਲ ਲਾ ਕੇ ਵਿੱਚ ਕਰਦਾ ਹੈ ਤੇ ਨੈਚੁਰਲੀ ਫਿਰ ਉਹਦੇ ਲਈ ਉਹ ਵਧੀਆ ਰਹਿੰਦਾ ਹੈ। ਬਿਲਕੁਲ ਜੀ। ਜੀ ਤੇ ਰਮਨ ਜੀ, ਜਿੱਦਾਂ ਆਪਾਂ ਇਸ਼ੂਜ਼ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਪਿਛਲੇ ਸਾਲ ਦੇ ਵੀ ਕਿਹੜੇ ਜਿਹੜੇ ਉਹ ਇਸ਼ੂਜ਼ ਰਹੇ ਹੈਗੇ ਆ, ਤੇ ਇੱਕ ਵਾਰੀ ਤੁਸੀਂ ਫਿਰ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਨੂੰ ਲੈ ਕੇ ਵੀ ਸ਼ੇਅਰ ਕਰ ਦਿਓ ਜਿਹੜਾ ਉਹ ਚੱਲ ਰਿਹਾ ਆ ਵੀ ਉਹ ਕੇਸ ਚੀਜ਼ ਦੇ ਉੱਤੇ ਜਿਹੜੇ ਕਮੈਂਟ ਆ ਉਹ ਅਜੇ ਵੀ ਲਏ ਜਾ ਰਹੇ ਨੇ। ਬਿਲਕੁਲ, ਰਾਜਕਰਨ ਬ੍ਰੋਕਰ ਟਰਾਂਸਪੇਰੈਂਸੀ ਦਾ ਜਿਹੜਾ ਸਬਜੈਕਟ ਹੈਗਾ ਬੜਾ ਇੰਪੋਰਟੈਂਟ ਹੈਗਾ ਕਿ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਹੈਗੀ ਆ। ਔਰ ਬ੍ਰੋਕਰ ਟਰਾਂਸਪੇਰੈਂਸੀ ਜਿਹੜੀ ਹੈਗੀ ਆ ਉਹਦੇ ਉੱਤੇ ਜਿਹੜੇ ਕਮੈਂਟ ਪੀਰੀਅਡ ਹੈਗਾ ਉਹ ਚੱਲ ਰਿਹਾ ਹੈਗਾ ਜਨਵਰੀ 21 2025 ਰਾਤ ਨੂੰ 12 ਵਜੇ ਤੱਕ ਇਹ ਹੈਗਾ। ਔਰ ਇਹਦੇ ਤੇ ਤੁਸੀਂ ਜਿਹੜੇ ਗਵਰਨਮੈਂਟ ਦੇ ਸਾਈਟ ਦੇ ਉੱਤੇ ਜਾ ਕੇ ਜਿਹੜਾ regulation.gov ਦੇ ਉੱਤੇ ਆ ਕਮੈਂਟ ਕਰ ਸਕਦੇ ਹੈਗੇ ਆ ਕਿ ਤੁਹਾਡਾ ਕੀ ਵਿਚਾਰ ਹੈ ਕਿ ਬ੍ਰੋਕਰ ਟਰਾਂਸਪੇਰੈਂਸੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਤੇ ਰਾਜਕਰਨ ਮੇਰੇ ਖਿਆਲ ਦੇ ਵਿੱਚ ਤਾਂ ਇੱਕ ਬੜੀ ਮਤਲਬ ਕਿ ਹਾਸੋਹੀਣੀ ਜੀ ਗੱਲ ਹੋ ਜੂਗੀ ਜੇ ਬ੍ਰੋਕਰ ਟਰਾਂਸਪੇਰੈਂਸੀ ਦੇ ਉੱਤੇ ਮਤਲਬ ਕਿ ਲੱਖਾਂ ਦੇ ਕਰੀਬ ਜੇ ਨਾ ਕਮੈਂਟ ਆਊਟ, ਕਿਉਂਕਿ ਹਰ ਇੱਕ ਬੰਦਾ ਬ੍ਰੋਕਰ ਦੇ ਪਿੱਛੇ ਪਿਆ ਹੋਇਆ। ਔਰ ਜੇ ਬ੍ਰੋਕਰ ਦੀ ਗੱਲ ਕਰੀਏ
ਤੇ 15,000 ਤੋਂ 20,000 ਦੇ ਕਰੀਬ ਬ੍ਰੋਕਰ ਹੈਗੇ ਆ ਤੇ 1.3 ਮਿਲੀਅਨ 13 ਲੱਖ ਤੋਂ 15 ਲੱਖ ਦੇ ਕਰੀਬ ਜਿਹੜੇ ਕੈਰੀਅਰ ਹੈਗੇ ਆ। ਸੋ ਜੇ 13 ਤੋਂ 15 ਲੱਖ ਦੇ ਵਿੱਚ ਕਿੰਨੇ ਕੁ ਤੰਗ ਹੋ ਸਕਦੇ ਆ, ਜੇ ਲੱਖ ਵੀ ਕਮੈਂਟ ਨਾ ਆਉਣ ਤੇ ਫਿਰ ਮਾੜੀ ਗੱਲ ਆ ਨਾ, ਬਹੁਤ ਜ਼ਿਆਦਾ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਹੈਗਾ ਬਹੁਤ ਵੱਡੀ ਗੱਲ ਹੈਗੀ ਆ। ਆਪਾਂ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਗੱਲ ਹਮੇਸ਼ਾ ਆਪਣੇ ਰੇਡੀਓ ਦੇ ਉੱਤੇ ਆਣ ਕੇ ਸਾਰੇ ਜਣੇ ਕਰਦੇ ਆ ਕਿ ਬ੍ਰੋਕਰਾਂ ਨੂੰ ਦੱਸਣਾ ਚਾਹੀਦਾ, ਬ੍ਰੋਕਰਾਂ ਨੂੰ ਆਹ ਚਾਹੀਦਾ, ਉਹ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ। 10 ਚੀਜ਼ਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਣ ਕੇ, ਔਰ ਹਮੇਸ਼ਾ ਆਪਾਂ ਇਹ ਚੀਜ਼ ਬਾਅਦ ਚ ਕਹਿੰਦੇ ਜੀ ਗਵਰਨਮੈਂਟ ਕਾਨੂੰਨ ਲੈ ਕੇ ਆ ਗਈ। ਹੁਣ ਗਵਰਨਮੈਂਟ ਤੁਹਾਡੇ ਅੱਗੇ ਪੂਰਾ ਖੋਲ ਕੇ ਬੈਠੀ ਹੈ ਵੀ ਦੱਸੋ ਤੁਹਾਡੇ ਕੀ ਵਿਚਾਰ ਆ। ਜੇ ਲੱਖਾਂ ਦੀ ਗਿਣਤੀ ਦੇ ਵਿੱਚ ਅਜੇ ਵੀ ਵਿਚਾਰ ਆਪਾਂ ਨਾ ਦੱਸੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਜੋ ਮਿਲਦਾ ਸੋ ਲਓ ਤੇ ਤੁਰਦੇ ਹੋ, ਬਸ ਇਹੋ ਹੀ ਕੰਮ ਹੋ ਸਕਦਾ। ਬਿਲਕੁਲ ਅਫਸੋਸ ਨਾ ਕਹਿਣਾ ਪੈਣਾ ਆ ਰਮਨ ਜੀ, ਹਰਜੋਤ ਜੀ, ਵੀ ਕਹਿ ਤਾਂ ਦੇਣਾ ਆ ਪਰ ਆਪਾਂ ਨੂੰ ਪਤਾ ਵੀ ਕਮੈਂਟ ਕਿੰਨੇ ਕੁ ਆਉਣੇ ਆ ਉੱਥੇ। ਉਹ ਇਹ ਆ ਵੀ ਵੀਡੀਓ ਆ ਜਾਣੀ ਆ, ਕਮੈਂਟ ਨਹੀਂ ਆਉਣੇ। ਜੀ ਸੋ ਸਾਰੇ ਜਣੇ ਪਾਰਟਿਸਿਪੇਟ ਜ਼ਰੂਰ ਕਰਿਆ ਕਰੋ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਹੁਣੀ ਆ ਜਾਣਾ ਆ, ਕਾਫੀ ਰੈਗੂਲੇਸ਼ਨਸ ਜਿਹੜੀਆਂ ਆ ਉਹ ਲੂਜ਼ ਹੋਣਗੀਆਂ। ਕਈ ਕਹਿੰਦੇ ਹੋਣੇ ਵੀ ਲੈ ਸ਼ਾਇਦ ਗੱਲਾਂ ਹੀ ਮਾਰਦੇ ਆ। ਪ੍ਰੈਜ਼ੀਡੈਂਟ ਜਿਮੀ ਕਾਰਟਰ ਹੋਣਾ ਉਹ ਚੜ੍ਹਾਈ ਕਰ ਗਿਆ ਪਿਛਲੇ ਹਫ਼ਤੇ, ਉਹਨਾਂ ਦਾ ਫਿਊਨਰਲ ਹੋਣਾ ਆ। ਪ੍ਰੈਜ਼ੀਡੈਂਟ ਜਿਮੀ ਕਾਰਟਰ ਉਹ ਪ੍ਰੈਜ਼ੀਡੈਂਟ ਸੀ ਜਿਹਨੇ ਮੋਟਰ ਕੈਰੀਅਰ ਐਕਟ ਆਫ 1980 ਸਾਈਨ ਕੀਤਾ ਸੀ। ਉਹ ਤੋਂ ਪਹਿਲਾਂ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀ ਲੁੱਟਮਾਰ ਵੀ ਹੁੰਦੀ ਸੀ, ਰੇਟ ਸਾਰਾ ਕੁਝ ਜ਼ਿਆਦਾ ਹੁੰਦਾ। ਤੋ ਉਹਨਾਂ ਨੇ S2245 ਮੋਟਰ ਕੈਰੀਅਰ ਐਕਟ ਆਫ 1980 ਉਹ ਸਾਈਨ ਕੀਤਾ ਸੀ। ਕਹਿੰਦੇ ਵੀ 45 ਸਾਲਾਂ ਤੋਂ ਐਕਸੈਸਿਵ ਤੇ ਇਨਫਲੇਸ਼ਨਰੀ ਗਵਰਨਮੈਂਟ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ, ਰੈਡ ਟੇਪ ਸੀ, ਉਹ ਸਾਰਾ ਕੁਝ ਜਿਹੜੀ ਆ ਉਹ ਕੱਟ ਕੀਤੀ ਸੀ। ਸੋ ਇਹ ਜਿਮੀ ਕਾਰਟਰ ਨੇ ਕੀਤਾ ਸੀ, ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ 100 ਸਾਲ ਦੇ ਹੋ ਕੇ ਜਿਹੜੇ ਚੜ੍ਹਾਈ ਕੀਤੀ ਆ। ਤੇ ਪਨਾਮਾ ਕਨਾਲ ਦੀ ਜਿਹੜੀ ਟਰੀਟੀ ਆ, ਵਾਪਸ ਪਨਾਮਾ ਕਨਾਲ ਜਿਹੜੀ ਪਨਾਮਾ ਨੂੰ 2000 ਚ ਇਹ ਵੀ ਉਹਨਾਂ ਨੇ ਹੀ ਦਿੱਤੀ ਸੀ। ਪਰ ਹੁਣ ਟਰੰਪ ਨਹੀਂ ਕਹਿੰਦੇ ਆਪਾਂ ਵਾਪਸ ਲੈਣੀ ਆ। ਸੋ ਜਿੱਦਾਂ ਜਿੱਦਾਂ ਪ੍ਰੈਜ਼ੀਡੈਂਟ ਆਉਂਦੇ ਆ ਬਹੁਤ ਕੁਝ ਚੇਂਜ ਹੁੰਦਾ। ਟਰੱਕਿੰਗ 'ਚ ਕਾਫੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਅਪੁਆਇੰਟਮੈਂਟ ਵੀ ਕੀਤੀਆਂ ਟਰੰਪ ਉਹਨਾਂ ਨੇ, ਲੱਗਦਾ ਆ ਰੂਲਸ ਐਂਡ ਰੈਗੂਲੇਸ਼ਨ ਖਾਸ ਕਰਕੇ এনवायरमेंटल ਰੂਲਸ ਉਹਨਾਂ ਦੇ ਉੱਤੇ ਜਿਹੜਾ ਕਾਫੀ ਲੂਜ਼ ਕੀਤਾ ਜਾਊਗਾ, ਜੋ ਕਿ ਪਹਿਲਾਂ ਕਾਫੀ ਸਟ੍ਰਿਕਟ ਸੀ। ਕਿੱਦਾਂ ਲੱਗਦਾ ਰਮਨ ਜੀ ਤੁਹਾਨੂੰ? ਬਿਲਕੁਲ ਜੀ ਬਿਲਕੁਲ, ਮੈਂ ਅੱਗੇ ਵੀ ਕਹਿ ਹਟਿਆ ਕਿ ਅੱਗੇ ਵੀ ਗੱਲ ਕੀਤੀ ਹੈ ਇਹ ਵਾਲੀ ਕਿ ਹੁਣ ਜਿਹੜੇ ਨਵੀਂ ਐਡਮਿਨਿਸਟ੍ਰੇਸ਼ਨ ਆਉਣ ਦੇ ਨਾਲ ਲੋਡਾਂ ਦੇ ਵਿੱਚ ਵਾਧਾ ਹੋਣਾ, ਇਹ ਹੋਣਾ, ਉਹ ਹੋਣਾ, ਉਹ ਤਾਂ ਇੱਕ ਲੰਮੀਆਂ ਗੱਲਾਂ ਹੈਗੀਆਂ। ਪਰ ਕਈ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ ਉਹ ਥੋੜੇ ਜਿਹੇ ਸੌਖੇ ਕਰ ਦੇਣੇ ਜਾਂ ਉਹਨਾਂ ਦੇ ਵਿੱਚ ਰਿਆਇਤ ਲੈ ਆਉਣੀ, ਉਹ ਵੀ ਕਾਫੀ ਜਿਹੜਾ ਵੱਡਾ ਹੁੰਦਾ ਆ। ਸੋ ਇਸ ਕਰਕੇ ਆਪਾਂ ਜੇ ਗੱਲ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਰੇਟਸ ਹੈਗੇ ਆ ਉਹਨਾਂ ਦੇ ਉੱਤੇ ਫਰਕ ਕਦੋਂ ਪਏਗਾ ਇਹ ਨਹੀਂ ਪਤਾ। ਪਰ ਲੇਕਿਨ ਜਿਹੜੀ ਆਪਣੀ ਹੈਗੀ ਆ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਿ ਰੂਲ ਐਂਡ ਰੈਗੂਲੇਸ਼ਨ ਜੇ ਆਪਣੇ ਥੱਲੇ ਜਾਂਦੇ ਆ, ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਘਟਦੇ ਆ, ਤੇ ਉਹਦੇ ਵਿੱਚ ਡੈਫੀਨੇਟਲੀ ਜਿਹੜਾ ਆ ਉਹ ਫਰਕ ਪਊਗਾ। ਪਰ ਜਿੱਦਾਂ ਆਪਾਂ ਦੇਖ ਰਹੇ ਹੈਗੇ ਕਿ ਹੁਣ ਰੂਲ ਐਂਡ ਰੈਗੂਲੇਸ਼ਨ ਦੀ ਜੇ ਗੱਲ ਕਰੀਏ ਤੇ ਰੂਲ ਐਂਡ ਰੈਗੂਲੇਸ਼ਨ ਤਾਂ ਆਪਣੇ ਪਹਿਲਾਂ ਹੀ ਜਿਹੜੇ ਆ ਬੜੇ ਸਖਤ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਤੇ ਇੱਕ ਜੰਗ ਦੇ ਤੌਰ ਤੇ ਹੀ ਕੰਮ ਚੱਲਣਾ ਹੈ ਕੈਲੀਫੋਰਨੀਆ ਤੇ ਸੈਂਟਰ ਦੇ ਵਿੱਚ, ਜਿੱਦਾਂ ਆਪਣਾ ਪੰਜਾਬ ਤੇ ਇੰਡੀਆ ਸੈਂਟਰ 'ਚ ਚੱਲਦਾ ਆ। ਸੋ ਆਪਣਾ ਉਹ ਜੰਗ ਤਾਂ ਮੈਨੂੰ ਲੱਗਦਾ ਇੱਥੇ ਅਮਰੀਕਾ 'ਚ ਵੀ ਆਪਣਾ ਪਿੱਛਾ ਨਹੀਂ ਛੱਡਣਾ। ਇੱਕ ਚੀਜ਼ ਜਿਹੜੀ ਹੋਰ ਵਿੱਚ ਨਾਲ ਐਡ ਕਰਦੇ ਜਾਈਏ, ਟਰੰਪ ਹੋਣਾ ਦੀ ਨੇੜਤਾ ਈਲਨ ਮਸਕ ਦੇ ਨਾਲ ਹੁਣ ਬਹੁਤ ਜ਼ਿਆਦਾ ਆ। 200-250 ਮਿਲੀਅਨ ਡਾਲਰ ਬੰਦੇ ਨੇ ਖਰਚਿਆ, ਪ੍ਰੈਜ਼ੀਡੈਂਟ ਦਾ ਕੰਨ ਉਹਦੇ ਕੋਲ ਆ। H1B ਵੀਜ਼ੇ ਦੇ ਉੱਤੇ ਦੇਖਿਆ ਵੀ ਕਿੱਦਾਂ ਟਰੰਪ ਹੋਣੀ ਨਿੱਤਰ ਕੇ ਆ ਗਏ ਈਲਨ ਮਸਕ ਦੇ ਨਾਲ। ਆਪਣੀ ਹੀ ਪਾਰਟੀ ਦੇ ਬਹੁਤ ਸਾਰੇ ਅਮਰੀਕਾ ਫਸਟ ਦੇ ਏਜੰਡੇ ਤੋਂ ਉਲਟ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਪਾਰਟੀ ਵਾਲਿਆਂ ਨੂੰ ਜਿਹੜਾ ਉਹ ਲੱਗਾ। ਸੋ ਇਹਦਾ ਮਤਲਬ ਇਲੈਕਟ੍ਰਿਕ ਟਰੱਕਾਂ ਨੂੰ ਇਹਦੇ ਵਿੱਚ ਜਿਹੜੀ ਆ ਉਹ ਖਾਸੀ ਹਵਾ ਮਿਲ ਸਕਦੀ ਆ। ਆਟੋਨੋਮਸ ਆਟੋਮੈਟਿਕ ਜਿਹੜੇ ਆਟੋਨੋਮਸ ਇਲੈਕਟ੍ਰਿਕ ਟਰੱਕ ਆ ਉਹਨਾਂ ਦਾ ਵਾਧਾ ਜਿਹੜਾ ਅਗਲੇ ਆਪਾਂ 4 ਸਾਲਾਂ 'ਚ ਦੇ ਸਕਦੇ ਹਾਂ, ਜੇ ਇਹਨਾਂ ਦੀ ਨੇੜਤਾ ਆਪਸ ਦੇ ਵਿੱਚ ਇੱਦਾਂ ਬਣੀ ਰਹੀ। ਇਹਦੇ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ, ਅੱਖਾਂ ਤੋਂ ਪੱਟੀ ਆਪਾਂ ਨੂੰ ਲਾ ਲੈਣੀ ਚਾਹੀਦੀ, ਦੇਖ ਲੈਣਾ ਚਾਹੀਦਾ ਅਸਲੀਅਤ ਕੀ ਆ। ਕੈਲੀਫੋਰਨੀਆ ਤਾਂ ਇਸ ਪਾਸੇ ਵੱਲ ਨੂੰ ਉਹ ਤਾਂ ਛਾਲਾ ਮਾਰ ਮਾਰ ਕੇ ਭੱਜ ਕੇ ਜਿਹੜਾ ਉਧਰ ਨੂੰ ਵੱਧ ਰਿਹਾ। ਸੋ ਆਪਾਂ ਇਹ ਵੀ ਸੋਚ ਸਕਦੇ ਹਾਂ ਵੀ ਹੋ ਸਕਦਾ ਆ ਵੀ ਇੱਦਾਂ ਦੀ ਜਿਹੜੀ ਚੀਜ਼ ਆ ਆਉਂਦੇ ਸਮੇਂ ਦੇ ਵਿੱਚ ਟਰੰਪ ਉਹਨਾਂ ਦੇ ਦੂਜੇ ਕਾਰਜਕਾਲ ਦੇ ਵਿੱਚ ਦੇਖਣ ਨੂੰ ਮਿਲੇ। ਬਹੁਤ ਸਾਰੇ ਲੋਕ ਜਿਹੜੇ ਸੋਚਦੇ ਸੀਗੇ ਵੀ ਹਾਂ ਇੱਕ ਪਾਸੇ ਟਰੰਪ ਉਹਨਾਂ ਨੇ ਜ਼ਰੂਰ ਕਿਹਾ ਵੀ EP ਦੀਆਂ ਜਾਨੀ ਰੈਗੂਲੇਸ਼ਨਸ ਆ ਉਸ ਨੂੰ ਮੈਂ ਘਟਾਊਂਗਾ, ਪਰ ਨਾਲ ਦੇ ਨਾਲ ਇਹ ਜਿਹੜਾ ਇੱਕ ਦੌਰ ਆ ਉਹ ਖਾਸਾ ਜਿਹੜਾ ਉਹ ਵੱਧ ਸਕਦਾ ਆ
ਮਸਕ ਹੋਣਾ ਤੇ ਟਰੰਪ ਹੋਣਾ ਦੀ ਜਿਹੜੀ ਨੇੜਤਾ ਨੂੰ ਦੇਖਦੇ ਹੋਏ, ਕਿਉਂਕਿ ਇਵੈਂਚੁਅਲੀ ਮਸਕ ਦਾ ਸੁਪਨਾ ਇਹੀ ਆ ਵੀ ਟੈਸਲਾ ਦੇ ਜਿਹੜੇ ਟਰੱਕ ਆ, ਆਟੋਨੋਮਸ ਟਰੱਕ ਆ, ਇਲੈਕਟ੍ਰਿਕ ਟਰੱਕ ਆ, ਉਹ ਜ਼ਿਆਦਾ ਜਿਹੜੇ ਉਹ ਵਿਕਣ ਤੇ ਉਹਨਾਂ ਦੀ ਵਿਕਰੀ ਵਧੇ ਤੇ ਉਹਦਾ ਕੰਮ ਜਿਹੜਾ ਉਹ ਹੋਰ ਜ਼ਿਆਦਾ ਅੱਗੇ ਨੂੰ ਵਧੇ। ਬਿਲਕੁਲ ਰਾਜਕਰਨ, ਹੁਣ ਜਿਹੜੀ ਇੱਕਦਮ ਖਬਰ ਆਈ ਹੈਗੀ ਆ ਬਾਈਡਨ ਹੁਣਾਂ ਵੱਲੋਂ ਐਕਸਪੈਕਟਡ, ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਜਾ ਰਿਹਾ ਕਿ ਪਰਮਾਨੈਂਟਲੀ ਬੈਨ ਆਫਸ਼ੋਰ ਡ੍ਰਿਲਿੰਗ ਜਿਹੜੀ ਆ ਉਹਦਾ ਸ਼ਾਇਦ ਆ ਸਕਦਾ ਹੈਗਾ। ਜਾਂਦੇ ਜਾਂਦੇ ਮਤਲਬ ਕਰ ਜਾਣ ਸ਼ਾਇਦ ਹੈ। ਸੋ ਮੈਨੂੰ ਲੱਗਦਾ ਕਿ ਇਹਨਾਂ ਦੇ ਪਿਛਲੇ 2 ਮਹੀਨੇ ਤੇ ਐਗਜ਼ੈਕਟਿਵ ਆਰਡਰ ਇਸ਼ੂ ਕਰਨ ਚ ਨਿਕਲਣੇ ਆ ਤੇ ਉਹਨਾਂ ਦੇ ਪਹਿਲੇ 2 ਮਹੀਨੇ ਐਗਜ਼ੈਕਟਿਵ ਆਰਡਰ ਜਿਹੜੇ ਕੈਂਸਲ ਕਰਨ ਚ ਨਿਕਲਣੇ ਆ। ਸੋ ਉਹ ਨਹੀਂ ਪਹਿਲੇ ਦਿਨੇ ਕਰੂਗਾ, ਕਿਉਂਕਿ ਗੁੱਸਾ ਬਹੁਤ ਹੈ ਟਰੰਪ ਉਹਨਾਂ ਨੂੰ। ਤੁਸੀਂ ਦੇਖੀ ਜਾਇਆ ਹੁੰਦਾ ਕੀ ਆ। ਖਾਲਸਾ ਜੀ ਤੁਸੀਂ ਬਾਹਲੇ ਸਾਰੇ ਮਤਲਬ ਕਿ ਪੋਜ਼ਿਟਿਵ ਹੋ ਗਏ ਆ, ਪਰ ਚਲੋ ਕੋਈ ਨਹੀਂ, ਪੋਜ਼ਿਟਿਵ ਹੋਣਾ ਜ਼ਰੂਰੀ ਆ। ਅਸੀਂ ਖੁਦ ਆਪ ਕਹਿੰਦੇ ਆ ਕਿ ਇਹ ਚੀਜ਼ ਚਾਹੀਦੀ ਆ। ਜਿਹੜਾ ਆਪਣੇ ਰਮਨ ਜਿਹੜਾ ਇਲੈਕਟ੍ਰਿਕ ਵਾਲੇ ਮਾਮਲੇ 'ਚ ਜਾਂ ਇੱਧਰ ਨੂੰ ਨਾ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਕੱਲਾ ਉਹ ਨਹੀਂ, ਉਹਨਾਂ ਦੇ ਜਿਹੜਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਸਿਲੀਕਨ ਵੈਲੀ ਦਾ ਲਗਭਗ ਮੈਜੋਰਿਟੀ CEO ਉਹਨਾਂ ਨੇ ਇਸ ਵਾਰੀ ਟਰੰਪ ਦੀ ਸਪੋਰਟ ਕੀਤੀ ਹੈ। ਸੋ ਲੱਗਦਾ ਤਾਂ ਹੈ ਵੀ ਉਹ ਕਿਉਂਕਿ ਉਹਨਾਂ ਦਾ ਹੀ ਕੰਟਰੋਲ ਆ ਬਹੁਤਾ ਜ਼ਿਆਦਾ। ਦੇਖੋ ਗੱਲ ਏਦਾਂ ਹੈਗੀ ਆ ਕਿ ਟੈਸਲਾ ਦੀ ਸੇਲ ਫਰਸਟ ਟਾਈਮ ਡਿਕਲਾਈਨ ਗਈ ਆ ਵਿਦ ਲਾਸਟ 10 ਇਅਰਸ ਦੇ ਵਿੱਚ। ਪਹਿਲੀ ਵਾਰੀ ਟੈਸਲਾ ਦੀ ਸੇਲ ਜਿਹੜੀ ਡਿਕਲਾਈਨ ਤੇ ਗਈ ਆ। ਹਾਈਜ਼ਨ ਇੱਕ ਟਰੱਕਿੰਗ ਮੈਨੂਫੈਕਚਰਰ ਤੇ ਇੱਕ ਲਾਇਨ ਟਰੱਕਿੰਗ ਮੈਨੂਫੈਕਚਰਰ ਆ ਕੈਨੇਡਾ ਦੇ। ਲਾਇਨ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ, ਉਹ ਵੀ ਇਲੈਕਟ੍ਰਿਕ ਟਰੱਕ ਦੇ ਵਿੱਚ ਆ ਰਹੇ ਸੀਗੇ। ਤੇ ਹਾਈਜ਼ਨ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੀਆਂ ਲੇਆਫਸ ਹੈਗੀਆਂ ਬਹੁਤ ਜਿਹੜੀਆਂ ਇਮੀਨੈਂਟ ਹੈਗੀਆਂ, ਬਹੁਤ ਹੋ ਰਹੀਆਂ ਹੈਗੀਆਂ। ਸੋ ਜੇ ਦੇਖਿਆ ਜਾਵੇ ਤਾਂ ਕੰਪਨੀਆਂ ਜਿਹੜੀਆਂ ਸਸਟੇਨ ਨਹੀਂ ਕਰ ਪਾ ਰਹੀਆਂ, ਜਿਹੜੀਆਂ ਇਸ ਮਾਰਕੀਟ ਦੇ ਵਿੱਚ ਆ ਰਹੀਆਂ ਸੀਗੀਆਂ, ਕਿਤੇ ਕਿਤੇ ਇਹ ਲੱਗਦਾ ਹੈਗਾ ਕਿ ਸ਼ਾਇਦ ਟੈਸਲਾ ਟਰੱਕ ਨੂੰ ਪ੍ਰਮੋਟ ਕਰਨ ਦੇ ਲਈ ਦੂਜੀਆਂ ਕੰਪਨੀਆਂ ਨੂੰ ਕੋਸ਼ਿਸ਼ ਕਰਕੇ ਫੇਲ ਕੀਤਾ ਜਾ ਰਿਹਾ, ਜਾਂ ਕਿ ਇਹ ਖੁਦ ਯਾਰੀ ਤਾਂ ਹੁਣ ਦੇਖੋ, ਹੁਣ ਜੇ ਮੋਦੀ ਅੰਬਾਨੀ ਅਡਾਨੀ ਨਾਲ ਯਾਰੀ ਪਗਾ ਸਕਦਾ ਤੇ ਟਰੰਪ ਕਿਉਂ ਨਾ ਪਗਾਊ? ਉਹ ਵੀ ਤਾਂ ਅਮੀਰ ਦਾ ਅਮੀਰ ਯਾਰ ਹੀ ਹੁੰਦਾ ਨਾ। ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਹੈ। ਦੂਸਰੀ ਗੱਲ ਹੈ ਜੀ, ਸਾਰਿਆਂ ਨੂੰ ਜਿਹੜੀ ਆ ਇਹ ਚੀਜ਼ ਵੀ ਦੱਸ ਦਿੰਦੇ ਆ ਕਿ ਜਨਵਰੀ 7 ਤੋਂ ਜਿਹੜੀ ਆ ਈਸਟ ਕੋਸਟ ਤੇ ਗਲਫ ਪੋਰਟ ਜਿਹੜੀਆਂ ਪੋਰਟਸ ਹੈਗੀਆਂ ਉਹ ਸਟ੍ਰਾਈਕ ਤੇ ਜਾ ਰਹੀਆਂ ਹੈਗੀਆਂ। ਸੋ ਜੇ ਤੁਸੀਂ ਉਹਨਾਂ ਏਰੀਆਜ਼ ਦੇ ਵਿੱਚ ਕੰਮ ਕਰਦੇ ਹੈਗੇ ਤਾਂ ਡੈਫੀਨੇਟਲੀ ਜੇ ਪੋਰਟ ਦੇ ਨਾਲ ਕੰਮ ਕਰਦੇ ਹੈਗੇ ਤੇ ਸਤਰਕ ਰਹਿਣਾ ਤੁਹਾਡੇ ਲਈ ਜ਼ਰੂਰੀ ਹੈਗਾ। ਬਹੁਤ ਚੀਜ਼ਾਂ ਹੋ ਰਹੀਆਂ ਹੈਗੀਆਂ, ਹੋਣ ਜਾ ਰਹੀਆਂ ਹੈਗੀਆਂ। ਮੇਰੇ ਖਿਆਲ ਆ ਜਿਹੜੇ 20 ਦਿਨ ਕੱਟਣੇ ਹੈਗੇ ਆ ਹੁਣ ਆਪਣੀ ਇਨੈਗੂਰੇਸ਼ਨ ਦੇ ਵਿੱਚ, ਹੁਣ ਤਾਂ 18 ਹੀ ਰਹਿ ਗਏ। ਇੱਕ ਦਿਨ ਬੜਾ ਔਖਾ ਨਿਕਲਣਾ ਹੈਗਾ, 18 ਦਿਨ ਰਹਿ ਗਏ ਬੜਾ ਕਾਹਲੇ ਚ ਨਿਕਲਣਾ ਹੈਗਾ ਜੀ। ਬਿਲਕੁਲ। ਲਾਸਟ ਕਾਲਰ ਲੈਣੇ ਆ, ਰਾਜਪਾਲ ਜੀ ਜੁੜੇ ਨੇ ਤੇ ਫਿਰ ਸਮਾਪਤੀ ਆ। ਹਾਂਜੀ ਰਾਜਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿਹੜੀ ਆ ਸਿਗਨੇਚਰ ਡਰਾਈਵ ਦੀ ਗੱਲ ਚੱਲ ਰਹੀ ਹੈ ਨਾ ਬ੍ਰੋਕਰੇਜ ਵਾਸਤੇ, ਤੇ ਤੁਸੀਂ ਬਹੁਤ ਵਧੀਆ ਆਪਣਾ ਢਿੱਲੋਂ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਨੇ ਇਸ ਚੀਜ਼ ਵਾਸਤੇ, ਬੜੀ ਚੰਗੀ ਗੱਲ ਹੈ। ਪਰ ਇਹਦੇ 'ਚ ਇੱਕ ਬੇਨਤੀ ਕਰਦੇ ਹਾਂ ਵੀ ਯਾਨੀ ਕਿ ਜਿਵੇਂ ਆਪਣੀਆਂ ਸੰਗਤਾਂ ਨੂੰ ਜਗਾਉਣਾ ਹੋਵੇ ਨਾ, ਜਿਵੇਂ ਹੁਣ 36 ਵਾਲੀ ਅੱਗੇ ਆਪਾਂ ਗੱਲ ਕਰਕੇ ਹਟੇ ਹਾਂ, ਇਹ ਪਹਿਲਾਂ ਤਾਂ ਲਿਆਉਣ ਵਾਸਤੇ ਬੈਲਟ ਪੇਪਰ ਤੇ ਚਲੋ ਵੀ ਹਰ ਗੁਰਦੁਆਰਾ ਸਾਹਿਬ ਦੇ ਵਿੱਚ, ਚਰਚਾਂ 'ਚ ਤੇ ਮਸਜਿਦਾਂ ਦੇ ਵਿੱਚ ਤੇ ਆਪਣਾ ਮੰਦਿਰਾਂ ਦੇ ਵਿੱਚ ਸਾਰੇ ਜਾ ਕੇ ਅਸੀਂ ਬੂਥ ਲਾਏ ਸੀਗੇ ਤੇ ਲੋਕਾਂ ਤੋਂ ਸਿਗਨੇਚਰ ਕਰਾ ਕੇ 9 ਲੱਖ ਤੋਂ ਸਿਗਨੇਚਰ ਵੱਧ ਕਰਾ ਕੇ ਦਿੱਤੇ। ਉਸ ਤੋਂ ਬਾਅਦ ਫਿਰ ਵੋਟ ਪਾਉਣ ਵਾਸਤੇ ਵੀ ਬੂਥ ਲਾਏ ਸੀਗੇ ਤੇ ਲੋਕਾਂ ਨੂੰ ਯਾਨੀ ਕਿ ਕਹਿ ਲਓ ਵੀ ਦੱਸਣਾ ਪੈਂਦਾ। ਅਸੀਂ ਤਾਂ ਬੇਨਤੀ ਕਰਦੇ ਵੀ ਜਿੰਨੀ ਵੀ ਚੀਜ਼ ਕਰ ਸਕਦੇ ਤੁਸੀਂ ਭਾਈ ਇਹ ਆਪਣਾ ਡਰਾਈਵ ਚਲਾਓ ਜੀ, ਗੁਰਦੁਆਰਿਆਂ ਦੇ ਵਿੱਚ ਬੂਥ ਲਾਓ ਤੇ ਆਪਣਾ ਉਹਦੇ ਨਾਲ ਬੜਾ ਫਰਕ ਪੈਂਦਾ। ਯਾਨੀ ਕਿ ਆਹ ਸੁਝਾਓ ਹੈਗਾ ਜੀ। ਥੈਂਕ ਯੂ ਜੀ, ਮਿਹਰਬਾਨੀ। ਧੰਨਵਾਦ। ਸੋ ਬਹੁਤ ਇਹ ਤਾਂ ਹੁਣ ਆਪਾਂ ਦੇਖਦੇ ਹੀ ਆ। ਮੈਂ ਤਾਂ ਕਈ ਵਾਰੀ ਫ੍ਰਿਜ ਨੂੰ ਜਦ ਜਾਂਦਾ ਹੁੰਦਾ ਟਰੱਕ ਪਿੱਛੇ ਲਿਖਿਆ ਹੁੰਦਾ ਵੀ ਬ੍ਰੋਕਰ ਦੀ ਕੁੰਡੀ, ਤੋਤਾ ਸਿੰਘ ਦੀ ਸੁੰਡੀ। ਸੋ ਹੁਣ ਐਕਟ ਕਰਨ ਦਾ ਵੇਲਾ ਹੈਗਾ ਆ, ਹਨਾ। ਸੋ ਐਕਟ ਕਰੋ। ਆਹ ਜਿਹੜਾ ਪਲੇਟਫਾਰਮ ਹੈਗਾ ਮੈਸਿਵ ਹੈਗਾ, ਵੱਡਾ ਹੈਗਾ। ਸੋ ਇਸ ਪਲੇਟਫਾਰਮ ਤੇ ਆਣ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੋ ਹੀ ਚੀਜ਼ ਦੀ ਹਦਾਇਤ ਦਿੰਦੇ ਆ ਜਾਂ ਆਗਾਹ ਕਰਦੇ ਆ ਤੁਹਾਨੂੰ ਕਿ ਕਿਹੜੀਆਂ ਤੰਗੀਆਂ ਤਕਲੀਫਾਂ ਆ ਰਹੀਆਂ ਹੈਗੀਆਂ, ਕਿਹੜੇ ਚੰਗਾ ਟਾਈਮ ਆ ਰਿਹਾ ਹੈਗਾ, ਕਿਹੜੀ ਚੀਜ਼ ਤੇ ਐਕਟ ਕਰਨ ਦੀ ਲੋੜ ਹੈਗੀ ਆ, ਕਦੋਂ ਐਕਟ ਕਰਨ ਦੀ ਲੋੜ ਹੈਗੀ ਆ। ਸੋ ਜਦੋਂ ਕੋਈ ਵੀ ਆਣ ਕੇ ਰੇਡੀਓ ਤੇ ਇਹ ਗੱਲ ਕਹਿੰਦਾ ਵੀ ਗਵਰਨਮੈਂਟ ਨੇ ਕਾਨੂੰਨ ਬਣਾਈ ਜਾਂਦੀ ਆ, ਸਾਡੇ ਵੱਲ ਨਹੀਂ ਦੇਖਦੀ, ਆਹ ਗਵਰਨਮੈਂਟ ਜਿਹੜੀ ਆ ਹੁਣ ਇਹ ਚਾਹੇ ਬਾਈਡਨ ਕੋਈ ਵੀ ਹੋਵੇ ਪਰ ਇੱਥੇ ਸੁਣਵਾਈ ਹੁੰਦੀ ਆ, ਕੋਈ ਵੀ ਐਡਮਿਨਿਸਟ੍ਰੇਸ਼ਨ ਆ,
ਜਿਹੜਾ ਰੂਲ ਮੇਕਿੰਗ ਪ੍ਰੋਸੈਸ ਹੈਗਾ ਇੱਥੇ ਉਹ ਬੜਾ ਕਲੀਅਰ ਹੈਗਾ ਔਰ ਬੜਾ ਲੰਮਾ ਸਮਾਂ ਰੂਲ ਮੇਕਿੰਗ ਪ੍ਰੋਸੈਸ ਚੱਲਦਾ ਹੈਗਾ। ਮੈਨੂੰ ਪਿਛਲੇ 14 ਸਾਲ ਹੋ ਚੱਲੇ ਆ ਮੈਂ ਇਸ ਚੀਜ਼ ਦੇ ਵਿੱਚ ਹੈਗਾ ਔਰ ਇਹ ਦੇਖ ਰਿਹਾ ਹੈਗਾ ਕਿ ਰੂਲ ਮੇਕਿੰਗ ਪ੍ਰੋਸੈਸ ਜਿਹੜਾ ਆ ਉਹ ਬਹੁਤ ਕਲੀਅਰ ਹੈਗਾ, ਕਲੀਅਰ ਕੱਟ ਹੈਗਾ। ਬਹੁਤ ਮੀਟਿੰਗਸ ਹੁੰਦੀਆਂ, ਜਦੋਂ ਆਪਾਂ ਮੀਟਿੰਗ 'ਚ ਪਹੁੰਚਦੇ ਹੀ ਨਹੀਂ, ਆਪਣਾ ਪੱਖ ਰੱਖਦੇ ਹੀ ਨਹੀਂ, ਤੇ ਫਿਰ ਆਪਣੇ ਵੱਲ ਦਾ ਫੈਸਲਾ ਹੋ ਹੀ ਨਹੀਂ ਸਕਦਾ, ਚਾਹੇ ਸਾਰੀ ਉਮਰ ਬੈਠੇ ਰਹੀਏ, ਉਹ ਨਹੀਂ ਹੋਣਾ। ਜਿੰਨੀ ਦੇਰ ਤੱਕ ਅਸੀਂ ਲੋਕਲ ਲੈਵਲ ਤੇ, ਆਪਣੇ ਸਟੇਟ ਲੈਵਲ ਤੇ, ਆਪਣੀ ਸਿਟੀ ਲੈਵਲ ਤੇ, ਆਪਣੇ ਕਾਊਂਟੀ ਲੈਵਲ ਤੇ, ਸ਼ਹਿਰ ਦੇ ਲੈਵਲ ਤੇ, ਜਿੰਨੀ ਦੇਰ ਤੱਕ ਆਪਾਂ ਲੋਕਲ ਪੋਲਿਟਿਕਸ ਜਾਂ ਲੋਕਲ ਆਪਣੀ ਐਕਟੀਵਿਟੀਜ਼ ਇਨਵੋਲਵ ਨਹੀਂ ਹੁੰਦੇ, ਉਨੀ ਦੇਰ ਦੇ ਤੱਕ ਇਹ ਚੀਜ਼ਾਂ ਜਿਹੜੀਆਂ ਇਹ ਵਾਪਰਦੀਆਂ ਰਹਿਣੀਆਂ। ਤੇ ਸ਼ਾਇਦ ਆਪਾਂ ਜਿਹੜੇ ਆ ਆਪਾਂ ਉਹੀ ਪੁਰਾਣੇ ਆਪਣੇ ਖਿਆਲਾਤ ਆ ਕਿ ਆਪਾਂ ਸਟ੍ਰਾਈਕ ਕਰ ਦਿਆਂਗੇ, ਆਪਾਂ ਝੰਡਾ ਲੈ ਕੇ ਤੁਰ ਪਾਂਗੇ, ਆਪਾਂ ਆਹ ਕਰ ਲਾਂਗੇ, ਉਹ ਕਰ ਲਾਂਗੇ, ਉਹ ਚੀਜ਼ਾਂ ਜਿਹੜੀਆਂ ਉਹ ਇੱਥੇ ਕਿਸੇ ਹੱਦ ਤੱਕ ਕਿਤੇ ਕਿਤਾਈ ਜਿਹੜੀਆਂ ਉਹ ਸ਼ਾਇਦ ਸਫਲ ਹੋ ਜਾਣ। ਪਰ ਜਦੋਂ ਇੱਥੇ ਕਾਨੂੰਨ ਬਣ ਜਾਂਦਾ, ਇੱਕ ਵਾਰੀ ਕਾਨੂੰਨ ਬਣਨ ਤੋਂ ਬਾਅਦ ਕਾਨੂੰਨ ਨੂੰ ਤੋੜਨਾ ਜਿਹੜਾ ਆ ਉਹ ਵੀ ਉਨਾ ਹੀ ਔਖਾ ਹੈ ਜੀ, ਜਿੰਨਾ ਬਣਾਉਣਾ ਔਖਾ ਹੈ ਉਹ ਵੀ ਤੋੜਨਾ ਵੀ ਉਨਾ ਹੀ ਔਖਾ ਹੈ। ਬਿਲਕੁਲ। ਸੋ ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ, ਮਿਹਰਬਾਨੀ, ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।